ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਿਆ ਨੂੰ ਪਿਆਰ ਸਤਿਕਾਰ ਤੇ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 5200 2500। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ, ਉਸ ਬਾਰੇ ਜਾਣਕਾਰੀ ਤੁਸੀਂ ਇਹਨਾਂ ਤੋਂ ਹਾਸਲ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਵੱਖ-ਵੱਖ ਪਲਾਨਸ ਦੇ ਵਿੱਚ ਤਬਦੀਲੀਆਂ ਕਰਵਾਉਣੀਆਂ, ਸੰਪਰਕ ਕਰੋ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਤਸਾਨ ਸਨੀ, ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ, ਬਲਬੀਰ ਬਾਸੀ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲੋਂ OEM ਤੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਬਹੁਤ ਹੀ ਵਧੀਆ ਪ੍ਰਾਈਸਿਸ ਤੇ ਅਵੇਲੇਬਲ ਨੇ। ਕਾਲ ਟਰਲਕ ਲਈ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਰਮਨ ਜੀ, ਜੀ ਆਇਆਂ ਨੂੰ। ਤੇ ਅੱਜ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਟਰੱਕਿੰਗ ਨਾਲ ਰਿਲੇਟਡ ਕੁਝ ਖਬਰਾਂ ਸਾਂਝੀਆਂ ਕਰਾਂਗੇ। ਤੇ ਬਾਕੀ ਜੇ ਸਾਡਾ ਕੋਈ ਸਰੋਤੇ ਦਾ ਕੁਐਸਚਨ ਵੀ ਹੈਗਾ ਟਰੱਕਿੰਗ ਦੇ ਨਾਲ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ। ਤੇ ਜੇ ਟਰੱਕਿੰਗ ਦੀਆਂ ਖਬਰਾਂ ਕੁਝ ਤੁਹਾਡੇ ਨਾਲ ਸਾਂਝੀਆਂ ਕਰੀਏ, ਯੈਲੋ ਜਿਹੜੀ ਟਰੱਕਿੰਗ ਕੰਪਨੀ ਸੀ, ਜਿਹਦੇ ਹਜ਼ਾਰਾਂ ਹੀ ਯੂਨੀਅਨਾਈਜ਼ ਡਰਾਈਵਰ ਸੀਗੇ, ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ ਸੀ, ਲੋਕਾਂ ਦੀਆਂ ਜੋਬਾਂ ਵੀ ਚਲ ਗਈਆਂ। ਹੁਣ ਇੱਕ ਹੋਰ ਕੰਪਨੀ ਕਹਿੰਦੇ ਇੱਕ ਨਵਾਂ ਬਿਡਰ ਆਇਆ, ਉਹ ਸੋਚ ਰਿਹਾ ਵੀ ਅਸੀਂ ਯੈਲੋ ਕੰਪਨੀ ਨੂੰ ਜਿਹੜੀ ਆ ਖਰੀਦ ਲਈਏ। ਜਿਹੜਾ ਇਹ ਟ੍ਰੇਜਰੀ ਡਿਪਾਰਟਮੈਂਟ ਨੇ ਇਹ ਕਿਹਾ ਸੀ ਵੀ ਪਲਾਨ ਆ ਉਹਨਾਂ ਦੀ ਵੀ ਹੋ ਸਕਦਾ ਉਹਨਾਂ ਦੀ ਜਿਹੜੀ $700 ਮਿਲੀਅਨ ਦੀਆਂ ਪੇਮੈਂਟ ਆ ਉਹਨਾਂ ਨੂੰ ਡਿਲੇ ਕਰ ਦਿੱਤਾ ਜਾਵੇ, ਪੋਸਟਪੋਨ ਕਰ ਦਿੱਤਾ ਜਾਵੇ। ਤੇ ਜਿਹੜਾ ਕੰਪਨੀ ਨੇ 2020 ਦੇ ਵਿੱਚ ਲਿਆ ਸੀ। ਸੋ ਇਸ ਚੱਕਰ ਦੇ ਵਿੱਚ ਹੋ ਸਕਦਾ ਕਹਿੰਦੇ ਵੀ ਹੋਰ ਕੰਪਨੀ ਕੋਈ ਇਸ ਨੂੰ ਖਰੀਦ ਲਵੇ। ਜੀ ਜੀ ਤੇ ਬਿਲਕੁਲ ਜੀ, ਕਾਫੀ ਕੰਪਨੀਆਂ ਦੀਆਂ ਇੱਕ ਕੰਪਨੀ ਹੈਗੀ ਹੈ ਜਿਹਨੂੰ ਐਕਚੁਅਲੀ ਗਵਰਨਮੈਂਟ ਵੀ ਪੁਸ਼ ਕਰ ਰਹੀ ਹੈ ਕਿ ਸ਼ਾਇਦ ਉਹ ਖਰੀਦ ਲੈਣ। ਸੋ ਹੋਪਫੁਲੀ ਦੇਖਦੇ ਹਾਂ ਕਿ ਜੇ ਖਰੀਦਦਾਰੀ ਹੋ ਜਾਂਦੀ ਹੈ। ਜੀ ਮਿਸ ਰਿਗਜ਼ ਅਮੀਗੋ ਕਰਕੇ ਕੰਪਨੀ ਹੈ, ਇਹਦੀ ਫੀਮੇਲ ਐਗਜ਼ੀਕਿਊਟਿਵ ਆ। ਤੇ ਇਹ ਕਹਿੰਦੇ ਵੀ ਇਹਨਾਂ ਦਾ ਕਾਫੀ ਇੰਟਰਸਟ ਹੈਗਾ। ਯੈਲੋ ਕੰਪਨੀ ਦੇ ਕੋਲ 15,000 ਦੇ ਕਰੀਬ EMPLOYEE ਸੀਗੇ। ਇਸ ਤੋਂ ਪਹਿਲਾਂ 30,000 ਸੀ। ਤੇ ਇਹ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਹੁਤ ਵੱਡੀ ਕੰਪਨੀ ਸੀਗੀ। ਕਾਫੀ ਵੱਡਾ ਨਾਮ ਸੀਗਾ। ਤੇ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਜ਼ ਆ, ਉਹਨਾਂ ਦੇ ਵੀ ਪੈਰ ਹਿੱਲੇ ਆ, ਥਿੜਕੇ ਆ ਇਸ ਸਾਰੀ ਜਿਹੜੀ ਆ ਇਕੋਨਮੀ ਦੇ ਵਿੱਚ। ਸੋ ਦੇਖੋ ਅੱਗੇ ਕੀ ਬਣਦਾ ਆ। ਤੇ ਓਵਰਆਲ ਕੀ ਸਟੇਟ ਆ ਜੀ ਟਰੱਕਿੰਗ ਇੰਡਸਟਰੀ ਦੀ ਰੇਟਸ ਨੂੰ ਲੈ ਕੇ, ਹੋਰ ਕੀ ਸਿਚੁਏਸ਼ਨ ਚੱਲ ਰਹੀ ਆ ਰਮਨ ਜੀ? ਅਜੇ ਤੇ ਉਹ ਸਿਚੁਏਸ਼ਨ ਜਿਹੜੀ ਆ ਸੇਮ ਹੈਗੀ ਆ, ਬਿਕਾਜ਼ ਆਪਾਂ ਹੁਣ ਵਿੰਟਰ ਸੀਜ਼ਨ ਦੇ ਵਿੱਚ ਐਂਟਰ ਕਰ ਰਹੇ ਹਾਂ। ਸੀਜ਼ਨ ਦੇ ਵਿੱਚ ਨੋਰਮਲੀ ਜਿਹੜਾ ਆ ਉਹ ਸਲੋ ਡਾਊਨ ਹੋ ਜਾਂਦਾ ਆ। ਸੋ ਨੋਰਮਲ ਸੀਜ਼ਨਲ ਸਲੋ ਡਾਊਨ ਹੈਗਾ। ਪਰ ਜੇ ਰੇਟਸ ਆਪਾਂ ਗੱਲ ਕਰੀਏ ਤੇ ਰੇਟਸ ਡੈਫੀਨੇਟਲੀ ਜਿਹੜੇ ਸਟੇਬਲ ਹੈਗੇ ਆ। ਇਹ ਨਹੀਂ ਕਹਾਂਗੇ ਬਹੁਤ ਜ਼ਿਆਦਾ ਡਾਊਨ ਹੈਗੇ ਆ, ਪਰ ਜਦੋਂ ਖਿੱਚੋਤਾਣ ਵੱਧ ਜਾਂਦੀ ਹੈ, ਜਦੋਂ ਆਪਸ ਦੇ ਵਿੱਚ ਖਿੱਚੋਤਾਣ ਹੁੰਦੀ ਆ, ਉਦੋਂ ਡੈਫੀਨੇਟਲੀ ਜਿਹੜੇ ਰੇਟਸ ਆ ਉਹਨਾਂ ਦੇ ਕਾਫੀ ਫਰਕ ਪੈਂਦਾ ਆ। ਤੇ ਬਾਕੀ ਜਿਹੜੇ ਇਸ ਵੇਲੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਆ, ਉਹਨਾਂ ਦੇ ਉੱਤੇ ਕਾਫੀ
ਮਤਲਬ ਕਿ ਜ਼ੋਰ ਸ਼ੋਰ ਚੱਲ ਰਿਹਾ ਹੈਗਾ ਇਸ ਵੇਲੇ। ਸਾਨੂੰ ਜਿਹੜਾ ਮੇਨ ਹੈਗਾ ਉਹ ਆਪਣਾ ਕਲੀਨ ਏਅਰ ਦਾ ਜਿਹੜਾ ਰਜਿਸਟ੍ਰੇਸ਼ਨ ਹੈਗੀ ਆ, ਆਪਣੇ ਸਮੋਕ ਚੈੱਕ ਦੀ ਰਜਿਸਟ੍ਰੇਸ਼ਨ, ਕਲੀਨ ਏਅਰ ਦੀ ਰਜਿਸਟ੍ਰੇਸ਼ਨ ਹੈ ਜਿਹੜੀ, ਉਹ ਡੈਫੀਨੇਟਲੀ ਚੱਲ ਰਹੀ ਹੈਗੀ ਆ ਇਸ ਵੇਲੇ। ਉਹ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਆ ਤੇ ਜ਼ਰੂਰ ਉਹਦੇ ਲਈ ਵੀ ਤੁਸੀਂ ਨਾਪਟਾ ਨੂੰ ਯਾਦ ਕਰ ਸਕਦੇ ਆ। ਜਦੋਂ ਵੀ ਤੁਹਾਨੂੰ ਲੋੜ ਆ, ਤੁਹਾਨੂੰ ਹੈਲਪ ਦੀ ਲੋੜ ਹੈ, ਤੁਸੀਂ ਨਾਪਟਾ ਨੂੰ ਕਾਲ ਕਰ ਸਕਦੇ ਆ। ਤੇ ਉਦੋਂ ਤੋਂ ਬਾਅਦ ਰਾਜਕਰਨ ਇੱਕ ਮੈਂ ਹੋਰ ਜਿਹੜੀ ਅਪਡੇਟ ਆਇਆ ਹੈਗਾ ਲਾਸਟ ਵੀਕ ਦੇ ਵਿੱਚ, ਉਹ ਅਪਡੇਟ ਕਰਦੇ ਆ ਜੀ ਕਿ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਜਿਹੜਾ 2020 ਜਨਵਰੀ 6 ਤੋਂ ਚਾਲੂ ਹੋਇਆ ਸੀਗਾ, ਉਹਦੇ ਵਿੱਚ ਇੱਕ ਨੈਕਸਟ ਸਟੈਪ ਜਿਹੜਾ ਹੁਣ ਐਡ ਹੋਣ ਜਾ ਰਿਹਾ, ਜਿਹੜਾ ਕਿ ਅਜੇ ਉਹਦੇ ਵਿੱਚ ਕੰਮ ਨਹੀਂ ਸੀ ਕਰ ਰਿਹਾ। ਸੋ ਜਿਹੜੀਆਂ ਸਟੇਟ ਏਜੰਸੀ ਸੀਗੀਆਂ, ਜਿਹੜੀਆਂ ਸਟੇਟ DMVs ਆ, ਉਹ ਕਨੈਕਟਡ ਨਹੀਂ ਸੀਗੀਆਂ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਨਾਲ। ਸੋ ਹੁਣ 2024 ਦੇ ਵਿੱਚ ਨਵੰਬਰ ਦੇ ਵਿੱਚ ਇਹ ਜਿਹੜਾ ਅਪਡੇਟ ਆ ਹੋ ਜਾਣਾ ਆ, ਤੇ ਨਵੰਬਰ ਦੇ ਵਿੱਚ 2024 ਦੇ ਵਿੱਚ ਉਸ ਤੋਂ ਬਾਅਦ ਜਿਹੜੀਆਂ ਸਟੇਟ DMVs ਹੈਗੀਆਂ, ਸਟੇਟ ਏਜੰਸੀਜ਼ ਜਾਂ ਲਾਇਸੈਂਸ ਇਸ਼ੂ ਕਰਦੀਆਂ, ਉਹ ਜਿਹੜੀਆਂ ਜਿੱਦਾਂ ਇੰਪਲੋਇਰ ਕੁਐਰੀ ਪੁੱਲ ਕਰਦਾ ਹੈ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੋਂ ਡਰਾਈਵਰ ਦੀ, ਇੱਦਾਂ ਹੀ ਉਹ ਟਾਈਮ ਟੂ ਟਾਈਮ ਜਿਹੜੀਆਂ ਉਹਨਾਂ ਦੇ ਜਿਹੜੇ ਡਰਾਈਵਰਸ ਹੈਗੇ ਜਿਨ੍ਹਾਂ ਨੂੰ ਉਹਨਾਂ ਨੇ ਕਮਰਸ਼ੀਅਲ ਲਾਇਸੈਂਸ ਇਸ਼ੂ ਕੀਤੇ ਆ, ਉਹਨਾਂ ਦੀਆਂ ਸਾਲਾਨਾ ਕੁਐਰੀਜ਼ ਜਿਹੜੀਆਂ ਉਹ ਪੁੱਲ ਕਰਨੀਆਂ ਸ਼ੁਰੂ ਕਰਨਗੀਆਂ। ਇਹਦਾ ਮਤਲਬ ਇਹ ਆ ਕਿ ਜੇ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ ਹੈਗਾ, ਅੱਜ ਦੀ ਘੜੀ 'ਚ ਬਹੁਤ ਐਸਾ ਕੰਮ ਹੈਗਾ ਕਿ ਜਿੱਥੇ ਤੁਸੀਂ ਕੰਮ ਕਰ ਰਹੇ ਹੈਗੇ ਆ, ਤੁਸੀਂ ਡਿਲੇ ਕਰਦੇ ਆ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਦੇ ਸੈਪ ਤੇ ਜਾਣ ਦੇ ਲਈ ਡਿਲੇ ਕਰਦੇ ਆ, ਕਰਦੇ ਮਤਲਬ ਕਿ ਅੱਗੇ ਪਿੱਛੇ ਖਿੱਚੋਤਾਣ ਜੀ ਚੱਲਦੀ ਆ, ਕਰੀਏ ਨਾ ਕਰੀਏ, ਕੀ ਕਰੀਏ ਕਿ। ਪਰ ਅਗਲੇ ਸਾਲ ਤੋਂ ਕੀ ਹੋਊਗਾ ਕਿ ਜਦੋਂ ਤੁਹਾਡਾ ਇੱਕ ਵਾਰੀ ਡਰੱਗ ਟੈਸਟ ਪੋਜ਼ਿਟਿਵ ਆ ਗਿਆ ਤੇ ਜਿਹੜਾ ਫੈਡਰਲ ਗਵਰਨਮੈਂਟ ਹੈਗੀ ਆ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਸਟੇਟ ਏਜੰਸੀਜ਼ ਨੂੰ ਕਨੈਕਟ ਕੀਤਾ ਗਿਆ ਨਾਲ, ਤਾਂ ਕਿ ਜਿਹੜਾ ਤੁਹਾਡਾ ਲਾਇਸੈਂਸ ਆ ਉਹ ਡਾਊਨਗ੍ਰੇਡ 60 ਡੇਜ਼ ਦੇ ਵਿੱਚ ਡਾਊਨਗ੍ਰੇਡ ਕੀਤਾ ਜਾਊਗਾ ਜੇ ਤੁਸੀਂ ਸੈਪ ਪ੍ਰੋਗਰਾਮ ਨੂੰ ਜੁਆਇਨ ਨਹੀਂ ਕਰਦੇ, ਉਹਨੂੰ ਕੰਪਲੀਸ਼ਨ ਵੱਲ ਨੂੰ ਨਹੀਂ ਲੈ ਕੇ ਜਾਂਦੇ। ਸੋ ਦੈਟ ਮੀਨਸ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਆਟੋਮੈਟਿਕਲੀ ਕਲਾਸ A ਤੋਂ ਕਲਾਸ C 'ਚ ਤਬਦੀਲ ਹੋ ਜਾਊਗਾ ਆਫਟਰ 60 ਡੇਜ਼। ਸਟੇਟ ਏਜੰਸੀਜ਼ ਨੂੰ ਇਹ ਹਦਾਇਤ ਦਿੱਤੀ ਗਈ ਆ। ਸੋ ਇਹ ਜਿਹੜਾ ਕਾਨੂੰਨ ਹੈ ਨੈਕਸਟ ਈਅਰ, ਜਿਹੜਾ ਇਹ ਕਾਨੂੰਨ ਤਾਂ ਪਹਿਲਾਂ ਬਣਿਆ ਪਰ ਇਹਦੀ ਲਾਗੂ ਡੇਟ ਨੈਕਸਟ ਈਅਰ ਹੈਗੀ ਨਵੰਬਰ 2024। ਸੋ ਇਹਦੇ ਲਈ ਵੀ ਮੈਂ ਸਾਰਿਆਂ ਨੂੰ ਕਹੂੰਗਾ ਕਿ ਧਿਆਨ ਰੱਖੋ, ਕਿਉਂਕਿ ਜੇ ਤੁਸੀਂ ਪੋਜ਼ਿਟਿਵ ਆਉਂਦੇ ਆ ਤਾਂ ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨਾ। ਜਦੋਂ ਤੁਸੀਂ ਪੋਜ਼ਿਟਿਵ ਆ ਗਏ, ਤੁਸੀਂ ਟਰੱਕਿੰਗ ਇੰਡਸਟਰੀ ਛੱਡਣੀ ਆ ਤਾਂ ਖਤਮ, ਹੈ ਨਾ। ਤੁਸੀਂ ਦੂਜਾ ਕੋਈ ਕਿੱਤਾ ਜੁਆਇਨ ਕਰ ਲਓ, ਗੱਲ ਖਤਮ ਹੋ ਗਈ। ਪਰ ਜੇ ਤੁਹਾਡਾ ਪੋਜ਼ਿਟਿਵ ਆ ਜਾਂਦਾ ਔਰ ਸਟਿਲ ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਰਹਿਣਾ ਆ, ਤਾਂ ਤੁਹਾਨੂੰ ਸੈਪ ਦਾ ਪ੍ਰੋਗਰਾਮ ਜਿਹੜਾ ਬੜਾ ਡਿਊ ਡਿਲੀਜੈਂਸਲੀ ਕੰਪਲੀਟ ਕਰਨਾ ਪੈਣਾ ਆ। ਸੋ ਕੋਸ਼ਿਸ਼ ਕਰੋ ਕਿ ਪਹਿਲਾਂ ਪੋਜ਼ਿਟਿਵ ਨਾ ਹੀ ਆਵੇ, ਕਿਉਂਕਿ ਸੈਪ ਦਾ ਪ੍ਰੋਗਰਾਮ ਵੀ ਬੜਾ ਇੰਟੈਂਸ ਹੈਗਾ ਆ। ਸੈਪ ਦੇ ਪ੍ਰੋਗਰਾਮ ਦੇ ਵਿੱਚ ਵੀ ਜੇ ਤੁਹਾਡਾ ਪੋਜ਼ਿਟਿਵ ਆ ਜਾਂਦਾ ਕਿ ਸੈਪ ਦੇ ਪਹਿਲਾਂ $700-800 ਦਾ ਖਰਚਾ ਉਹਨੂੰ ਹਾਇਰ ਕਰਨ ਦਾ ਆ। ਉਸ ਤੋਂ ਬਾਅਦ 3 ਮਹੀਨੇ, 6 ਮਹੀਨੇ, ਸਾਲ ਤੁਹਾਨੂੰ ਹਰ ਮਹੀਨੇ ਜਿਹੜਾ ਆ ਉਹ ਡਰੱਗ ਟੈਸਟ ਲਈ ਜਾਣਾ ਪੈ ਸਕਦਾ ਆ, ਔਰ ਉਹ ਅਬਜ਼ਰਵਡ ਡਰੱਗ ਟੈਸਟ ਹੁੰਦਾ ਆ, ਜਿਹਦੇ 'ਚ ਕੀ ਮਤਲਬ ਤੁਹਾਨੂੰ ਕੋਈ ਬਾਥਰੂਮ ਦੇ ਵਿੱਚ ਤੁਹਾਡੇ ਨਾਲ ਖੜਾ ਆ, ਤੁਹਾਨੂੰ ਦੇਖਦਾ ਆ। ਸੋ ਉੱਥੋਂ ਬਾਅਦ 'ਚ ਜੇ ਜਿੰਨੇ ਤੁਹਾਨੂੰ ਡਰੱਗ ਟੈਸਟ ਲਿਖੇ ਆ, ਜੇ ਸਾਰੇ ਤੁਸੀਂ ਕਲੀਅਰ ਕਰਦੇ ਆ, ਫਿਰ ਕਿਤੇ ਜਾ ਕੇ ਸੈਪ ਤੁਹਾਨੂੰ ਕਲੀਅਰ ਕਰਦਾ ਹੈ, ਫਿਰ ਤੁਹਾਡਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਉਹ ਪੂਰਾ ਦਰਜ ਹੁੰਦਾ ਕਿ ਇਹਨੇ ਪੂਰਾ ਆਪਣਾ ਪ੍ਰੋਗਰਾਮ ਪੂਰਾ ਕੀਤਾ, ਤਾਂ ਤੁਸੀਂ ਕਲੀਅਰ ਹੁੰਦੇ ਆ। ਅਦਰਵਾਈਜ਼ ਕੋਈ ਵੀ ਕੰਪਨੀ ਤੁਹਾਨੂੰ ਹਾਇਰ ਨਹੀਂ ਕਰ ਸਕਦੀ ਜੇ ਤੁਸੀਂ ਸੈਪ ਪ੍ਰੋਗਰਾਮ ਪੂਰਾ ਨਹੀਂ ਕੀਤਾ ਹੈਗਾ। ਅੱਛਾ, ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਜੇ ਤਾਂ ਕਿਸੇ ਨੇ ਛੱਡਣੀ ਆ ਤਾਂ ਉਹ ਤਾਂ ਚਲੋ ਠੀਕ ਆ, ਪਰ ਮੰਨ ਲਓ ਕਈ ਵਾਰੀ ਬੰਦੇ ਦਾ ਫਿਰ ਮੂਡ ਬਣ ਜਾਂਦਾ, ਚੱਲ ਸਾਲ 2 ਸਾਲ ਇੱਧਰ ਉੱਧਰ ਕਰਕੇ ਫਿਰ ਕਹਿੰਦਾ ਵਾਪਸ ਆਉਣਾ ਆ, ਤੇ ਜੇ ਉਹਨੇ ਕਲੀਅਰ ਨਹੀਂ ਸੀ ਕਰਾਇਆ ਫਿਰ ਦੁਬਾਰਾ ਹਾਇਰਿੰਗ ਵਿੱਚ ਉਹਨੂੰ ਵੀ ਪ੍ਰੋਬਲਮ ਆਊਗੀ। ਬਿਲਕੁਲ ਜੀ, ਉਹ ਕਲੀਅਰ ਕਰਨਾ ਹੀ ਪੈਣਾ। ਜੇ ਟਰੱਕਿੰਗ 'ਚ ਆਉਣਾ ਤੇ ਉਹ ਕਲੀਅਰ ਕਰਨਾ ਹੀ ਪੈਣਾ। ਹਾਂਜੀ, ਠੀਕ ਹੈ ਜੀ। ਅਗਲੀ ਖਬਰ ਵੱਲ ਚਲੀਏ। ਬਹੁਤ ਵਾਰ ਸਾਨੂੰ ਕਹਿੰਦੇ ਰਹਿੰਦੇ ਜੀ, ਦੇਖੋ ਇਹ ਨੈਗੇਟਿਵ ਖਬਰਾਂ ਦਿੰਦੇ ਰਹਿੰਦੇ। ਹਾਲਾਂਕਿ 2 ਸਾਲ ਪਹਿਲਾਂ ਜਦੋਂ ਕਰੋਨਾ ਸ਼ੁਰੂ ਹੋਇਆ ਸੀ, ਕਿੰਨੇ ਲੋਨ ਹੋਏ ਸੀ ਉਹਨਾਂ ਬਾਰੇ ਦੱਸਿਆ ਸੀ, ਤੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲੀਅਨਸ ਆਫ ਡਾਲਰ ਦੇ ਲੋਨ ਲਏ, ਕਿੱਦਾਂ ਅਪਲਾਈ ਕਰਨਾ, ਇਹ ਉਹ ਸਾਰਾ ਕੁਝ। ਹੁਣ CARB ਵਾਲਿਆਂ ਨੇ ਰਮਨ ਜੀ ਅਨਾਉਂਸ ਕੀਤਾ ਹੈ ਵੀ ਉਹ ਜ਼ੀਰੋ ਐਮਿਸ਼ਨ ਟਰੱਕਸ ਦੇ ਲਈ ਮਿਲੀਅਨਸ ਆਫ ਡਾਲਰ ਦੀ ਫੰਡਿੰਗ ਉਹਨਾਂ ਨੇ ਅਨਾਉਂਸ ਕੀਤੀ ਆ। $600 ਮਿਲੀਅਨ ਉਹਨੇ ਪ੍ਰਪੋਜ਼ ਕੀਤਾ ਫਿਸਕਲ ਈਅਰ 23 ਤੋਂ ਲੈ ਕੇ 24 ਤੱਕ। ਕਲੀਨ ਟਰਾਂਸਪੋਰਟੇਸ਼ਨ ਇਨਸੈਂਟਿਵ, ਇਹਦੇ ਚੋਂ $90 ਮਿਲੀਅਨ ਸਪੈਸੀਫਿਕਲੀ ਟਰੱਕਿੰਗ ਪ੍ਰੋਗਰਾਮਸ ਨੂੰ ਐਲੋਕੇਟ ਕੀਤਾ ਗਿਆ ਆ, ਤੇ $80 ਮਿਲੀਅਨ ਡਰੇਜ ਫਲੀਟ ਆਪਰੇਟਰਸ ਦੇ ਲਈ। ਸੋ ਇਹ 2024 ਦੇ ਵਿੱਚ ਸ਼ੁਰੂ ਹੋਣਾ ਆ। $14.3 ਮਿਲੀਅਨ ਹੋਰ
ਇਹਦੇ ਨਾਲ ਫਾਈਨੈਂਸਿੰਗ ਅਸਿਸਟੈਂਸ ਪ੍ਰੋਗਰਾਮ ਆ ਜੋ ਟਾਰਗੇਟ ਕਰੂਗਾ ਆਪਰੇਟਰਸ ਦਾ ਓਨਰਸ ਆਫ ਸਮਾਲ ਫਲੀਟਸ, ਜਿਨ੍ਹਾਂ 'ਚ ਆਪਣੇ ਬਹੁਤ ਸਾਰੇ ਭੈਣ ਭਰਾ ਦੇ ਹੈਗੇ ਆ। ਇਹ ਜੋ ਉਹਨਾਂ ਨੇ ਇਨਵੈਸਟਮੈਂਟ ਦੇ ਲਈ ਪ੍ਰੋਜੈਕਟਸ ਜਿਹੜੇ ਦੱਸੇ ਆ, ਉਹਨਾਂ 'ਚ ਐਡਵਾਂਸ ਟੈਕਨੋਲੋਜੀ ਡੈਮੋਨਸਟ੍ਰੇਸ਼ਨ ਤੇ ਪਾਇਲਟ ਪ੍ਰੋਜੈਕਟ ਆ, ਕਲੀਨ ਟਰੱਕ ਤੇ ਬੱਸ ਵਾਊਚਰ ਇਨਸੈਂਟਿਵ ਪ੍ਰੋਜੈਕਟ ਆ, ਇਨੋਵੇਟਿਵ ਸਮਾਲ ਈ ਫਲੀਟਸ ਆ, ਕਲੀਨ ਆਫ ਰੋਡ ਇਕਵਿਪਮੈਂਟ ਵਾਊਚਰ ਪ੍ਰੋਜੈਕਟ ਆ, ਜ਼ੀਰੋ ਐਮਿਸ਼ਨ ਟਰੱਕ ਲੋਨ ਪਾਇਲਟ ਪ੍ਰੋਜੈਕਟ ਆ। ਸੋ ਇਹਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਊਗਾ। ਕਾਰਬ ਦੇ ਮੁਤਾਬਕ ਕਹਿੰਦੇ ਵੀ 500 ਤੋਂ ਵੱਧ ਹੁਣ ਜ਼ੀਰੋ ਐਮਿਸ਼ਨ ਮਾਡਲਸ ਅਵੇਲੇਬਲ ਆ ਹੈਵੀ ਡਿਊਟੀ ਵਹੀਕਲਸ ਦੇ ਲਈ ਤੇ ਹੋਰ ਇਕਵਿਪਮੈਂਟ ਦੇ ਲਈ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੀਆਂ ਡਿਟੇਲਸ ਆ ਉਹ ਜ਼ਰੂਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਦੇ ਰਹਾਂਗੇ। ਜੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਰਮਨ ਜੀ, ਉਹ ਵੀ ਅਪਡੇਟ ਕਰ ਦਿਓ, ਕਿਉਂਕਿ ਕਾਫੀ ਮਿਲੀਅਨਸ ਆਫ ਡਾਲਰ ਉਹ ਨਹੀਂ ਦੇਣੇ ਆ ਹੁਣ ਲੋਕਾਂ ਨੂੰ, ਹਨਾ। ਜੀ ਬਿਲਕੁਲ ਜੀ, ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਦਿੱਤੇ ਜਾਣੇ ਆ, ਪਰ ਆਪਣਾ ਜਿਹੜਾ ਕੰਮ ਹੈਗਾ ਉਹ ਇਹੋ ਹੀ ਹੁੰਦਾ ਕਿ ਆਪਾਂ ਫੋਲੋ ਅਪ ਨਹੀਂ ਕਰਦੇ ਪੂਰਾ ਢੰਗ ਤਰੀਕੇ ਨਾਲ, ਥਰੂ ਨਹੀਂ ਹੁੰਦੇ। ਅਦਰਵਾਈਜ਼ ਕਾਫੀ ਹੈਲਪ ਜਿਹੜੀ ਅਵੇਲੇਬਲ ਹੈਗੀ ਆ। ਮਨਵੀਰ ਸਿੰਘ ਹੁਣੀ ਫੇਸਬੁੱਕ ਤੇ ਪੁੱਛ ਰਿਹਾ ਕਿ AB5 ਤੋਂ ਜਿਹੜਾ ਇੰਟਰਸਟੇਟ ਟਰੱਕ ਹੈਗਾ ਉਹਨੂੰ ਕਦੋਂ ਐਗਜ਼ੈਂਪਟ ਕੀਤਾ ਜਾਊਗਾ। ਇਹਦੇ ਬਾਰੇ ਅਜੇ ਕੋਈ ਨਹੀਂ ਹੈਗੀ ਜੀ, ਸਿਰਫ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ। ਉਹ ਹੀ ਮਸਲਾ ਕਾਫੀ ਪੁਰਾਣਾ, ਕਹਿ ਲਓ ਪੁਰਾਣਾ ਵੀ ਹੋ ਚੁੱਕਾ ਹੈ ਤੇ ਤਾਜ਼ਾ ਵੀ ਆ, ਪਰ ਇਹਦੇ ਬਾਰੇ ਦੇ ਵਿੱਚ ਅਜੇ ਕੋਈ ਵੀ ਜਿਹੜਾ ਆ ਆਪਣੇ ਕੋਲ ਹੈ ਨਹੀਂ ਗਾ, ਆਪਣਾ ਡਿਟੇਲ ਹੈ ਨਹੀਂ ਗੀ, ਕਿਉਂਕਿ ਕੋਰਟ ਦੇ ਵਿੱਚ ਮਾਮਲਾ ਹੈਗਾ। ਸੋ ਕਦੋਂ ਇਹ ਕੈਲੀਫੋਰਨੀਆ ਕੋਰਟ ਚੋਂ ਨਿਕਲਦਾ ਆ, ਕਦੋਂ ਇਹ ਦੂਜੀ ਕੋਰਟ 'ਚ, ਤੀਜੀ 'ਚ, ਫਿਰ ਸੁਪਰੀਮ ਕੋਰਟ 'ਚੋਂ ਇੱਕ ਵਾਰੀ ਤਾਂ ਆਲਰੇਡੀ ਇਹਨੂੰ ਥਰੋ ਆਊਟ ਕਰ ਚੁੱਕੇ ਆ। ਸੋ ਲੈਟਸ ਸੀ ਬਣਦਾ ਜੀ ਜੀ। ਕੁਝ ਕਾਲਰ ਵੀ ਫੰਡਿੰਗ ਦੀ ਗੱਲ ਕਰਦੇ ਸੀ ਨਾ ਉਹਨਾਂ ਦੇ ਵੀ, ਹਰਜੋਤ ਸਿੰਘ ਜੀ ਕਾਲਸ ਵੀ ਜਿਹੜੀਆਂ ਉਹ ਲੈਂਦੇ ਆ। ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਆ 408 272 5200 4082725200। ਜਤਿੰਦਰ ਗਿੱਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਬਾਈ ਜੀ, ਜਿਹੜੇ ਆਪਾਂ ਹੁਣ ਬਾਈ ਜੀ ਗੱਲ ਕਰਦੇ ਸੀਗੇ ਨਾ ਕਿ ਟਰੱਕਾਂ ਦੀ, ਹੋਰ ਕਿਸੇ ਦੀ ਵੀ, ਟਿਕਟਾਂ ਦੀ ਜਾਂ ਡਰੱਗ ਦੀ, ਇਹ ਤਾਂ ਵੱਡੀਆਂ ਵੱਡੀਆਂ ਕੰਪਨੀਆਂ 'ਚ ਪਹਿਲਾਂ ਵੀ ਹੈਗਾ। ਆਪਣੇ ਦੇਸੀ ਬੰਦਿਆਂ ਦੀ ਕੰਪਨੀ 'ਚ ਕਿਸੇ 'ਚ ਡਰੱਗ ਟੈਸਟ ਨਾ ਕੋਈ ਹੋਰ ਹੈ, ਟਰੱਕ ਫੜਦੇ ਡਰਾਈਵਰ ਨੂੰ ਦੇ ਦਿੰਦੇ ਆ, ਕੋਈ ਓਰੀਟੇਸ਼ਨ ਨਹੀਂ, ਕੋਈ ਕੁਛ ਨਹੀਂ ਗਾ। ਜਿਵੇਂ ਮੈਂ 1 ਮਿਲੀਅਨ ਮਾਈਲੇਜ ਆ, ਮੇਰੇ ਕੋਲ ਸ਼ੀਲਡ ਮਿਲੀ ਆ ਮੈਨੂੰ, ਮਾਰਕੀ ਟਰਾਂਸਪੋਰਟ ਓਰੀਗਨ ਦੀ। ਰਾਮ ਸਿੰਘ ਇੱਥੇ ਰਹਿੰਦਾ ਸਟਾਰਟਨ, ਉਹਨੂੰ ਵੀ ਮਿਲੀ ਆ, ਬਹੁਤ ਬੰਦਿਆਂ ਨੂੰ ਮਿਲੀ ਆ, ਚਿੱਠੇ ਉਹਦੇ ਜਿਹੜੇ ਉੱਥੇ ਕੰਮ ਕਰਦੇ ਸੀਗੇ। ਕੰਪਨੀ ਓਰੀਟੇਸ਼ਨ ਤੋਂ ਬਿਨਾਂ ਕਿਸੇ ਬੰਦੇ ਨੂੰ ਰੱਖਦੀ ਨਹੀਂ ਜੀ। ਤੇ ਇਸ ਕਰਕੇ ਸਾਡੇ ਬੰਦੇ ਤਾਂ ਓਰੀਟੇਸ਼ਨ ਦਾ ਆਪਣੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਗਾ। ਆਪਣੇ ਬੰਦਿਆਂ ਨੂੰ ਤਾਂ ਹੁਣ ਪਤਾ ਲੱਗਿਆ, ਪਿੱਛੇ ਪੈਸੇ ਦਿੱਤੇ ਗੌਰਮੈਂਟ ਨੇ, ਹੁਣ ਜੋ ਗੌਰਮੈਂਟ ਮੰਗਣ ਲੱਗੀ ਆ ਆਪਣੇ ਬੰਦੇ ਰੋਣ ਲੱਗ ਗਏ। ਸਮਝਣਾ ਗੱਲ, ਆਪਣੇ ਬੰਦੇ ਤਾਂ ਕਿਸੇ ਸਟੈਂਡ ਤੇ ਹੈ ਹੀ ਨਹੀਂ ਗੇ, ਸਮਝਣਾ ਗੱਲ। ਤੇ ਇਹਨਾਂ ਨੂੰ ਓਰੀਟੇਸ਼ਨ ਦਾ, ਨਾ ਡਰਾਈਵਰਾਂ ਨੂੰ ਕਿਸੇ ਚੈਨ ਪਾਉਣ ਦਾ, ਨਾ ਕਾਹੀ ਚੀਜ਼ ਦਾ ਹੀ ਨਹੀਂ ਪਤਾ ਗਾ। ਰੋਡ ਦੇ ਉੱਤੇ ਜੋ ਪਾਸ ਕਰਦੇ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਵੀ ਪਾਸ ਕਿੱਦਾਂ ਕਰਨਾ, ਥੈਂਕ ਯੂ ਕਿਵੇਂ ਕਰਨਾ। ਗੋਰੇ ਲਾਈਟਾਂ ਮਾਰਦੇ, ਗੋਲੇ ਗਾਲਾਂ ਕੱਢਦੇ ਆ TV ਤੇ, TV ਲਾ ਕੇ ਦੇਖੋ, ਗੋਰੇ ਗਾਲਾਂ ਕੱਢਦੇ ਆਪਣੇ ਬੰਦਿਆਂ ਨੂੰ। ਉਹ ਦੇਖਦੇ ਨਹੀਂ ਗੇ ਵੀ ਬੰਦਾ ਪਿੱਛੇ ਮੈਨੂੰ ਲਾਈਟਾਂ ਦਿੰਦਾ ਵੀ ਇੱਧਰ ਆ ਜਾ, ਰੋਡ ਹੈਗਾ ਸਾਫ਼। ਓਰੀਟੇਸ਼ਨ ਦੇ ਵਿੱਚ ਬਹੁਤ ਚੀਜ਼ਾਂ ਸਮਝਾਉਂਦੀਆਂ ਕੰਪਨੀਆਂ, ਆਪਣੇ ਬੰਦਿਆਂ ਨੂੰ ਤਾਂ ਓਰੀਟੇਸ਼ਨ ਦਾ ਨਹੀਂ ਪਤਾ ਜੀ। ਓਕੇ ਬਾਈ ਜੀ, ਥੈਂਕ ਯੂ ਜੀ, ਮਿਹਰਬਾਨੀ। ਆਪਾਂ ਪੂਰੀ ਨਹੀਂ ਕਹਿ ਸਕਦੇ ਵੀ ਤੁਸੀਂ ਇੱਕ ਜਿੱਦਾਂ ਸਾਰੇ ਜਨੈਰਿਕਲੀ ਸਾਰਿਆਂ ਨੂੰ ਕਹਿ ਦੋ ਵੀ ਕਈ ਬਹੁਤ ਐਕਸਪੀਰੀਅੰਸ ਵੀ ਹੈਗੇ ਆ, ਨਾਲੇ ਤੁਸੀਂ ਇੱਕ ਕਮਿਊਨਿਟੀ ਨੂੰ ਨਹੀਂ ਟਾਰਗੇਟ ਕਰ ਸਕਦੇ। ਮੇਰੇ ਆਫਿਸ 'ਚ ਬਹੁਤ ਗੱਲਾਂ ਆਉਂਦੀਆਂ ਰਹਿੰਦੀਆਂ ਵੀ ਨਵੇਂ ਜਿਹੜੇ ਹੁਣ ਇਥੀਓਪੀਅਨ ਮੂਲ ਦੇ ਜਿਹੜੇ ਡਰਾਈਵਰ ਆ ਉਹ ਬਹੁਤ ਰਫ ਚਲਾਉਂਦੇ ਹੈਗੇ ਆ ਵੀ ਉਹ। ਸੋ ਏਦਾਂ ਆਪਾਂ ਕਮਿਊਨਿਟੀ ਨੂੰ ਨਹੀਂ ਕਿਸੇ ਨੂੰ ਕਰ ਸਕਦੇ, ਪਰ ਹਾਂ ਇਹ ਜ਼ਰੂਰ ਆ ਵੀ ਤੁਹਾਨੂੰ ਕਹਿਣਾ ਇਹ ਚਾਹੀਦਾ ਵੀ ਹਾਂ ਸਾਨੂੰ ਸਾਰਿਆਂ ਨੂੰ ਟ੍ਰੇਨਿੰਗ ਵਧੀਆ ਲੈਣੀ ਚਾਹੀਦੀ ਆ, ਕੰਪਨੀ ਨੂੰ ਓਰੀਐਂਟੇਸ਼ਨ ਵਧੀਆ ਦੇਣੀ ਚਾਹੀਦੀ। ਨਹੀਂ ਹਰਜੋਤ ਭਾਜੀ, ਇੱਥੇ ਮੈਂ ਇੱਕ ਗੱਲ ਦੇ ਨਾਲ ਤੁਹਾਨੂੰ ਕਹੂੰਗਾ ਕਿ ਆਪਾਂ ਜਿਹੜਾ, ਕਿਉਂਕਿ ਆਪਣਾ ਰੇਡੀਓ ਹੈਗਾ, ਪੰਜਾਬੀ ਹੈਗਾ, ਸੋ ਆਪਾਂ ਇੱਥੇ ਗੱਲ ਆਪਣੀ ਕਮਿਊਨਿਟੀ ਦੇ ਨਾਲ ਕਰ ਰਹੇ ਹਾਂ। ਆਪਣਾ ਫਰਜ਼ ਜਿਹੜਾ, ਆਪਣਾ ਹੱਕ ਜਾਂ ਆਪਣਾ ਕਹਿ ਲਓ ਜਿਹੜਾ ਜੋ ਵੀ ਆਪਣਾ ਵਿਊ ਹੈਗਾ, ਉਹ ਆਪਾਂ ਪੰਜਾਬੀ ਕਮਿਊਨਿਟੀ ਨੂੰ ਦੱਸ ਰਹੇ ਹਾਂ, ਪੰਜਾਬੀ ਕਮਿਊਨਿਟੀ ਨਾਲ ਗੱਲ ਕਰ ਰਹੇ ਹਾਂ, ਔਰ ਅਸੀਂ ਆਪਣੀ ਕਮਿਊਨਿਟੀ ਬਾਰੇ ਗੱਲ ਕਰ ਰਹੇ ਹਾਂ। ਸੋ ਮੈਂ ਭਾਜੀ ਉਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੈਗੀ ਹੈ। ਹਾਂ, ਦੂਜੀਆਂ ਕਮਿਊਨਿਟੀ 'ਚ ਕਮੀ ਹੈਗੀ ਆ, ਦੈਟਸ ਫਾਈਨ, ਪਰ ਸਾਨੂੰ ਸਾਡੇ 'ਤੇ ਧਿਆਨ ਦੇਣ ਦੀ ਲੋੜ ਹੈਗੀ ਆ। ਅਸੀਂ ਆਪਣੀਆਂ ਕਮਿਊਨਿਟੀਆਂ, ਜਿਹੜੀ ਆਪਣੀ ਕਮਿਊਨਿਟੀ ਹੈਗੀ ਉਹਦੇ ਵਿੱਚ ਗੱਲ ਕਰ ਰਹੇ ਹਾਂ। ਸੋ ਇਸ ਕਰਕੇ ਇਹ ਬਿਲਕੁਲ ਸਹੀ ਆ। ਸਾਡੀਆਂ ਕੰਪਨੀ ਜਿਹੜੀਆਂ ਬਹੁਤ ਘੱਟ
ਇਹਦੀ ਇਸ ਚੀਜ਼ ਵੱਲ ਧਿਆਨ ਕਰਕੇ, ਜਿੱਦਣ ਰਾਜ ਨਾਲ ਆਪਾਂ ਗੱਲ ਕੀਤੀ ਸੀ ਕਾਸਟ ਕਟਿੰਗ ਦੀ, ਜੀ ਕਾਸਟ ਕਟਿੰਗ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਸਾਰਿਆਂ ਨਾਲੋਂ ਪਹਿਲਾਂ ਖਤਮ ਕੀਤੀਆਂ ਜਾਂਦੀਆਂ ਕੰਮ ਵਿੱਚ, ਜੋ ਇਹਦਾ ਆ ਵੱਡੋ, ਬਾਕੀ ਕੰਮ ਬਾਅਦ 'ਚ ਦੇਖਾਂਗੇ। ਸੋ ਆਪਣੀ ਕਮਿਊਨਿਟੀ ਦੇ ਵਿੱਚ ਇਹ ਬਹੁਤ ਜ਼ਿਆਦਾ, ਔਰ ਅੱਜ ਦੀ ਤਰੀਕ ਦੇ ਵਿੱਚ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਮੈਨੂੰ ਨਾਪਟਾ ਦੇ ਵਿੱਚ ਕਾਲ ਆਉਂਦੀਆਂ, ਕਈ ਵਾਰੀ ਬੰਦਿਆਂ ਨੂੰ ਇਹ ਪੁੱਛੀਦਾ ਵੀ ਡਰੱਗ ਟੈਸਟ ਜਾਂ ਰੈਂਡਮ ਐਨਰੋਲਮੈਂਟ, ਉਹ ਕਹਿੰਦੇ ਭਾਜੀ ਸਾਨੂੰ ਪਤਾ ਹੀ ਨਹੀਂ, ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ, ਜਾਂ ਸਾਨੂੰ ਵੀ ਡੋਂਟ ਨੋ। ਸੋ ਬੇਸਿਕਲੀ ਕੀ ਹੈ ਕਿ ਜਿਵੇਂ ਕੰਪਨੀਆਂ ਦੇ ਵਿੱਚ ਇਹ ਚੀਜ਼ ਬਾਟਮ ਤੋਂ ਤਿਆਰ ਹੁੰਦੀ ਹੈ, ਜਿਵੇਂ ਕੰਪਨੀ ਦੇ ਵਿੱਚ ਡਰਾਈਵਰ ਨੂੰ ਤਿਆਰ ਕੀਤਾ ਗਿਆ, ਉਹ ਡਰਾਈਵਰ ਨੂੰ ਸਿਖਾਇਆ ਗਿਆ, ਜਿਵੇਂ ਕਿ ਭਾਜੀ ਨੇ ਕਿਹਾ ਕਿ ਓਰੀਐਂਟੇਸ਼ਨ ਨਹੀਂ ਕੀਤੀ ਗਈ, ਉਹ ਵੈਸੇ ਹੀ ਚੜ੍ਹਾਤਾ ਗਿਆ। ਉਹਨੂੰ ਜਿੱਦਣ ਉਹ ਆਪਣਾ ਟਰੱਕ ਲੈਂਦਾ, ਉਹਨੂੰ ਅੱਧੇ ਪਰਮਿਟਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਉਹ ਪਰਮਿਟ ਵੀ ਚਾਹੀਦੇ ਆ, ਆਹ ਚੀਜ਼ ਕਰਨੀ ਆ, ਕਿਉਂਕਿ ਨਾ ਤਾਂ ਉਹਦਾ ਡਰੱਗ ਟੈਸਟ ਕੀਤਾ ਗਿਆ ਜਦੋਂ ਉਹਨੂੰ ਟਰੱਕ ਤੇ ਚੜਾਇਆ ਗਿਆ। ਉਹ ਫਿਰ ਜਦੋਂ ਆਪਣਾ ਟਰੱਕ ਲੈਂਦਾ ਆ, ਉਹ ਫਿਰ ਕਹਿੰਦਾ ਵੀ ਲੋੜ ਹੀ ਨਹੀਂ ਹੈਗੀ, ਜਦੋਂ ਮੈਂ ਸ਼ੁਰੂ ਕੀਤਾ ਮੈਂ ਕਿਹੜਾ ਕਰਾਇਆ ਸੀ। ਸੋ ਇਹ ਚੀਜ਼ਾਂ ਬਾਟਮ ਲਾਈਨ ਤੋਂ ਸ਼ੁਰੂ ਹੁੰਦੀਆਂ, ਐਂਡ ਬਿਲਕੁਲ 100% ਸਹੀ ਗੱਲ ਆ। ਜਦੋਂ ਆਪਾਂ ਗੱਲ ਕੀਤੀ ਸੀਗੀ ਕਿ ਓਰੀਐਂਟੇਸ਼ਨ ਦੀ, ਵਾਲਮਾਰਟ ਨੇ ਓਰੀਐਂਟੇਸ਼ਨ ਜਿਹੜੀ ਆ, ਜਦੋਂ ਆਪਣਾ ਕੋਵਿਡ ਦੇ ਵਿੱਚ ਦਰਮਿਆਨ ਆਪਣੀ 3 ਮਹੀਨੇ ਦੀ ਓਰੀਐਂਟੇਸ਼ਨ, ਉਹਨਾਂ ਦਾ ਹਾਇਰਿੰਗ ਪ੍ਰੋਸੈਸ 3 ਮਹੀਨੇ ਦਾ ਸੀ ਡਰਾਈਵਰ ਦਾ, ਉਹਨਾਂ ਨੇ ਘਟਾ 30 ਡੇਜ਼ ਕੀਤਾ ਸੀਗਾ, 90 ਡੇਜ਼ ਤੋਂ 30 ਡੇਜ਼ ਕੀਤਾ ਸੀਗਾ। 30 ਡੇਜ਼ ਲੱਗਦੇ ਆ ਜੇ ਤੁਸੀਂ ਵਾਲਮਾਰਟ ਦੇ ਵਿੱਚ ਹਾਇਰ ਹੋਣਾ ਹੈ। ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਅਸੀਂ 30 ਮਿੰਟ ਨਹੀਂ ਲਾਉਂਦੇ ਹਾਇਰ ਕਰਨ ਲੱਗੇ। ਸੋ ਇਹ ਚੀਜ਼ ਜਿਹੜੀ ਆ ਬਿਲਕੁਲ ਸਹੀ ਆ, ਔਰ ਬਿਲਕੁਲ ਸਾਡੀ ਕਮਿਊਨਿਟੀ ਦੇ ਢੁਕਦੀ ਆ ਕਿ ਅਸੀਂ ਇਹ ਚੀਜ਼ ਨੂੰ ਨਿਗਲੈਕਟ ਕਰਦੇ ਹਾਂ ਬਹੁਤ ਜ਼ਿਆਦਾ। ਸੋ ਨਿਗਲੈਕਟ ਨਾ ਕਰੀਏ, ਬਾਏ ਦਾ ਬੁੱਕ ਚੱਲੀਏ, ਸਹੀ ਢੰਗ ਦੇ ਨਾਲ ਚੱਲੀਏ ਤਾਂ ਬਚਾਅ ਹੁੰਦਾ। ਨਹੀਂ ਤਾਂ ਹੁਣ ਤੁਸੀਂ ਦੇਖੋ ਨੇਤਾ ਆਏ ਦਿਨ ਕਿਤੇ ਨਾ ਕਿਤੇ ਟ੍ਰੇਨਿੰਗ ਦੀ ਕਮੀ ਜਾਂ ਹੋਰ ਚੀਜ਼ਾਂ ਦੀ ਕਮੀ, ਕਿਤੇ ਮਾੜੀ ਦੁਰਘਟਨਾ ਵੈਸੇ ਵੀ ਜਿਹੜੀ ਉਹ ਵਾਪਰ ਸਕਦੀ ਆ। ਪਰ ਇੱਕ ਚੀਜ਼ ਜਿਹੜੀ ਉਹ ਜ਼ਰੂਰ ਹੈਗੀ ਆ ਵੀ ਜੇ ਵਧੀਆ ਟ੍ਰੇਨਿੰਗ ਹੋਊਗੀ, ਬੈਟਰ ਹੋਊਗੀ, ਤਾਂ ਐਕਸੀਡੈਂਟਸ ਤੇ ਹੋਰ ਕਈ ਚੀਜ਼ਾਂ ਦਾ ਜਿਹੜਾ ਉਹ ਬਚਾਅ ਹੋ ਸਕਦਾ। ਹੁਣ ਨਿੱਤ ਆਏ ਦਿਨ ਆਪਾਂ ਨੂੰ ਖਬਰ ਦੇਖਦੇ ਹੀ ਆ, ਸੋਸ਼ਲ ਮੀਡੀਆ ਤੇ ਪੋਸਟ ਹੁੰਦੀ ਆ ਵੀ ਇੱਥੇ ਐਕਸੀਡੈਂਟ ਹੋ ਗਿਆ, ਉੱਥੇ ਐਕਸੀਡੈਂਟ ਹੋ ਗਿਆ। ਧਿਆਨ ਦੇ ਨਾਲ ਕਾਹਲੀ ਤੋਂ ਜਿਹੜਾ ਬਚਾਅ ਰੱਖਣਾ ਚਾਹੀਦਾ। ਇੱਕ ਚੀਜ਼ ਜਿਹੜੀ ਟਰੱਕਿੰਗ ਇਕੋਨਮੀ ਨੂੰ ਲੈ ਕੇ ਜਿਹੜੀ ਮੈਂ ਨੋਟਿਸ ਕੀਤੀ, ਰੀਸੈਂਟਲੀ ਇੱਕ ਲੌਂਗ ਰੋਡ ਟ੍ਰਿਪ 'ਤੇ ਮੈਂ ਗਿਆ ਸੀਗਾ। ਜਦੋਂ ਕੁਝ ਸਾਲ ਪਹਿਲਾਂ ਗਿਆ ਸੀ, ਉਦੋਂ ਟਰੱਕ ਹੀ ਟਰੱਕ ਬਹੁਤ ਦੇਖਦੇ ਸੀ, ਬਹੁਤ ਘੱਟ ਟਰੱਕ ਇਸ ਵਾਰ 5 ਦੇ ਉੱਤੇ ਖਾਸ ਕਰਕੇ ਜਿਹੜੇ ਉਹ ਦੇਖੇ ਆ। ਸੋ ਰਮਨ ਜੀ, ਉਹੀ ਜੋ ਫਰੇਟ ਦਾ ਰਿਸੈਸ਼ਨ ਆ, ਉਹੀ ਸੰਕੇਤ ਨਜ਼ਰ ਆ ਰਹੇ ਆ ਰੋਡ ਦੇ ਉੱਤੇ ਵੀ? ਨਹੀਂ ਰਾਜੇ, ਵੈਸੇ ਹੀ ਏਦਾਂ ਨਹੀਂ ਹੈਗਾ। ਮੈਂ ਟਰੈਵਲ ਕਰਦਾ ਰਹਿਣਾ, ਪਰ ਇਹਨਾਂ ਨਹੀਂ ਹੈਗਾ, ਪਰ ਡੈਫੀਨੇਟਲੀ ਫਰਕ ਹੈਗਾ ਕਾਫੀ। ਨਹੀਂ, ਪਰ ਇਹ ਰਾਜਗਾਰ ਨੇ ਤਾਂ ਗਿਆ, ਇਹਦਾ ਕਹਿੰਦਾ ਬਹੁਤ ਜ਼ਿਆਦਾ ਮੈਂ ਬਹੁਤ ਫਰਕ ਦੇਖਿਆ, ਬਹੁਤ ਜ਼ਿਆਦਾ ਡਿਫਰੈਂਸ ਕੈਲੀਫੋਰਨੀਆ ਤੋਂ ਓਰੇਗਨ ਜਾਂਦਿਆਂ ਨੂੰ, ਜਦੋਂ 4 ਸਾਲ ਪਹਿਲਾਂ 3 ਸਾਲ 2 ਸਾਲ ਟਰੱਕੋ ਟਰੱਕ ਸੀ, ਤੇ ਹੁਣ ਬਹੁਤ ਘੱਟ ਸੀ। ਵਾਲੇ ਦਿਨ ਗਿਆ ਸੀ, ਉੱਥੇ ਘੱਟ ਹੁੰਦੇ ਟਰੱਕ। ਜੀ ਜੀ। ਬੂਟਾ ਸਿੰਘ ਜੀ। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ, ਤੇ ਰਾਜਕਰਮਵੀਰ ਜੀ, ਤੇ ਰਮਨ ਜੀ, ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਬਾਈ ਜੀ, ਇੱਕ ਕਹਿ ਗਏ ਸੀਗੇ ਵੀ ਸਾਰੇ ਆ ਸਾਨੂੰ ਨਾ 1.2 ਦਿੱਤਾ ਸੀਗਾ, ਹਨਾ, ਤੇ ਸਾਡੇ ਕੋਲੇ ਤਾਂ ਸੀਗੇ, ਖੈਰ ਆਪਦਾ ਅਸੀਂ ਤਾਂ ਆਪਦਾ ਉਹਨਾਂ ਕੇ ਹਿਸਾਬ ਨਾਲ ਚੱਲਦੇ ਸੀ, ਚਾਦਰ ਵੇਖ ਕੇ ਪੈਰ ਪਸਾਰਦੇ ਸੀ। ਤੇ ਜਦੋਂ ਸਾਡਾ ਉਹ ਗੌਰਮੈਂਟ ਨੇ ਕਿਹਾ ਵੀ ਵਾਪਸ ਕਰਦੇ, ਤੇ ਉਦੋਂ ਅਸੀਂ ਉਹਨਾਂ ਦੇ ਵਾਪਸ ਕਰਤੇ, ਯੂਜ਼ ਕਰ ਲਏ ਆਪਦੇ ਉਹਨਾਂ ਚੱਕਰ। ਤੇ ਇਸ ਕਰਕੇ ਆਪਦਾ ਸਹੀ ਕਾਨੂੰਨਨ ਤੌਰ ਤੇ ਚੱਲੋ, ਆਪਦਾ ਸੋਚ ਸਮਝ ਕੇ ਚੱਲੋ, ਵੀ ਨਿੱਤ ਆਪਦਾ ਵੇਖੋ ਵੀ ਭਾਈ ਕੀ ਕਾਨੂੰਨ ਬਣਿਆ, ਕੀ ਆਪਦੇ ਸੇਫਟੀ ਆ। ਸਾਡੇ ਸਾਰੇ ਰੱਖੇ ਸੀ ਮੁਲਾਜ਼ਮ, ਹੈ ਨਾ, A to Z, ਸੇਫਟੀ ਵਾਲੇ ਅੱਡ, ਦੂਜੇ ਅੱਡ, ਅਕਾਊਂਟੈਂਟ ਅੱਡ, ਹੈ ਨਾ, ਜਿਹੜਾ ਚੈੱਕ ਚੁੱਕ ਬਣਾਉਣੇ, ਸਾਰੇ A to Z ਰੱਖ ਕੇ, ਤੇ ਮਕੈਨਿਕ ਵੀ। ਤੇ ਅਸੀਂ ਤਾਂ ਵਧੀਆ ਮੇਨਟੇਨੈਂਸ ਕੀਤਾ, ਤੇ ਸਾਨੂੰ ਤਾਂ ਕੋਈ ਨਹੀਂ, ਤੇ ਸਾਨੂੰ ਤਾਂ 5 ਸਾਲਾਂ ਦੇ ਵਿੱਚ ਹੀ ਮਹਾਰਾਜ ਨੇ ਦਿਨ ਦੁੱਗਣੀ ਤੇ ਰਾਤ 8 ਗੁਣੇ ਤਰੱਕੀ ਦਿੱਤੀ ਜੀ, ਤੇ ਸਭ ਨੂੰ ਦੇਵੇ। ਇੰਨਾ ਹੀ ਕਹਿਣਾ ਸੀਗਾ ਜੀ। ਥੈਂਕ ਯੂ ਜੀ, ਧੰਨਵਾਦ। ਸੋ ਬਿਲਕੁਲ ਜੇ ਤੁਹਾਡਾ ਸਹੀ ਆ, ਜਿਸ ਕੰਮ ਦੇ ਲਈ PPP ਲੋਨ ਦਿੱਤੇ ਗਏ ਸੀ ਗੌਰਮੈਂਟ ਨੇ, ਵੀ ਆਪਣੇ ਬਿਜ਼ਨਸ ਨੂੰ ਚੱਲਦਾ ਰੱਖੋ। ਜਿਨ੍ਹਾਂ ਨੇ ਤਾਂ ਉਹਦੇ 'ਚ ਇਨਵੈਸਟ ਕੀਤਾ ਉਹ ਤਾਂ ਠੀਕ ਰਹੇ ਆ, ਜਿਨ੍ਹਾਂ ਨੇ ਉਹਦੀ ਜਗ੍ਹਾ ਤੇ ਕੋਈ ਘਰ ਲੈ ਲਿਆ, ਕੋਈ ਹੋਰ ਬਿਜ਼ਨਸ ਲੈ ਲਿਆ, ਜਾਂ ਕੋਈ ਹੋਰ ਕੁਛ ਲੈ ਲਿਆ, ਹਨਾ, ਵੱਡੀਆਂ ਕਾਰਾਂ ਲੈ ਲਈਆਂ, ਸੋ ਉਹ ਜਿਹੜੇ ਹੁਣ ਉਹ ਪ੍ਰੋਬਲਮ ਦੇ ਵਿੱਚ ਹੈਗੇ ਆ, ਇਹ ਆਪਾਂ ਦੇਖ ਹੀ ਰਹੇ ਹੈਗੇ ਜੀ। ਜਤਿੰਦਰ ਗਿੱਲ ਜੀ, ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ, ਮੈਂ ਸੌਰੀ ਆ, ਬਾਈ ਨੇ ਉਹ ਗੱਲ ਕਹੀ ਆ ਵੀ ਅਸੀਂ ਤਾਂ ਵਧੀਆ ਰੱਖੇ ਸੀ, ਬਹੁਤ ਵਧੀਆ, ਥੈਂਕ ਯੂ ਬਾਈ ਜੀ, ਤੂੰ ਰੱਖਿਆ ਬਹੁਤ ਵਧੀਆ। ਮੈਂ ਇੱਕ ਗੱਲ ਕਹਿਣ ਲੱਗਿਆ ਬਾਈ ਜੀ, ਓਰੀਟੇਸ਼ਨ ਦੀ। ਜਿਵੇਂ ਇੱਥੇ ਬੰਦੇ ਆ ਕਿ ਕਹਿੰਦੇ ਵੀ ਇਹ ਬੰਦਾ ਅਨਪੜ੍ਹ ਆ, ਘੱਟ ਪੜ੍ਹਿਆ, ਟਰੱਕ ਕਿਵੇਂ ਚਲਾਈ ਫਿਰਦਾ, ਤੂੰ ਲਾਇਸੈਂਸ ਕਿੱਦਾਂ ਲੈ ਲਿਆ? ਚਲੋ ਲਾਇਸੈਂਸ ਲੈ ਲਿਆ, ਉਹਦੀ ਹਿੰਮਤ ਹੈ,
ਬਾਈ ਜੀ ਜਿਹੜਾ ਬੰਦਾ ਇੰਡੀਆ ਤੋਂ ਆਇਆ ਟਰੱਕ ਚਲਾਉਂਦਾ, ਬਾਈ ਜੀ 2 ਸਾਲ ਕਨੈਕਟ ਨਹੀਂ ਕਰਨੀ ਪੈਂਦੀ, 2 ਸਾਲ ਓਰੀਟੇਸ਼ਨ ਹੁੰਦੀ ਹੈ ਉਹਦੀ, ਉਹਨੂੰ ਸਾਰਾ ਕੁਝ ਪਤਾ ਹੁੰਦਾ, ਬ੍ਰੇਕਾਂ ਕਸਣ ਤੱਕ, ਲਾਉਣ ਤੱਕ, ਬ੍ਰੇਕਾਂ ਰੈਮ ਲਾਉਣ ਤੱਕ ਪਤਾ ਹੁੰਦਾ, ਜੈਕ ਲਾਉਣ ਤੱਕ। ਇੱਥੋਂ ਦੇ ਬੰਦਿਆਂ ਨੂੰ ਤਾਂ ਨਾ ਕੀ ਹੈ, ਰੇਟ 'ਚ ਪਾਣੀ ਪਾਉਣ ਦਾ ਨਹੀਂ ਪਤਾ। ਸੌਰੀ ਹੈ ਬਾਈ ਜੀ, ਮੈਂ ਗੱਲ ਕਹਿਣੀ ਸੀ ਬਸ। ਥੈਂਕ ਯੂ। ਥੈਂਕ ਯੂ ਧੰਨਵਾਦ। ਤਾਂ ਤਦੇ ਇੰਡੀਆ 'ਚ ਕਲੀਨਰ ਰੱਖਦੇ ਕਈ ਚਿਰ, ਟ੍ਰੇਨਿੰਗ ਹੋ ਜਾਏ ਪੂਰੀ। ਹਾਂਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਆਪਾਂ ਕਰੀਏ, ਰੀਸੈਂਟਲੀ ਜਿਹੜਾ ਓਹਾਇਓ ਦੇ ਵਿੱਚ ਇੱਕ ਬੱਸ ਤੇ ਟਰੱਕ ਦਾ ਜਿਹੜਾ ਕ੍ਰੈਸ਼ ਹੋਇਆ ਸੀ, ਹੁਣ ਇਹ ਕਥਿਤ ਤੌਰ ਤੇ ਗੱਲਾਂ ਇਹ ਸਾਹਮਣੇ ਆ ਰਹੀਆਂ ਵੀ ਉਹ ਕੰਪਨੀ ਜਿਹੜੀ ਸੀਗੀ ਉਹਦੀਆਂ ਕਈ ਵਾਇਓਲੇਸ਼ਨ ਸੀਗੀਆਂ। ਜਿਹੜੀ ਓਹਾਇਓ ਦੇ ਜਿਹੜਾ ਚੇਨ ਰਿਐਕਸ਼ਨ ਕੋਲੀਜਨ ਹੋਇਆ ਸੀ, ਜਿਸ 'ਚ 6 ਜਾਣਿਆਂ ਦੀ ਮੌਤ ਹੋਈ ਸੀ। ਓਹਾਇਓ ਸਟੇਟ ਹਾਈਵੇ ਪੈਟਰੋਲ ਨੇ ਦੱਸਿਆ ਵੀ ਜਿਹੜਾ 14 ਨਵੰਬਰ ਦਾ ਇਹ ਕ੍ਰੈਸ਼ ਆ I-70 ਦੇ ਉੱਤੇ ਲਿਕਿੰਗ ਕਾਊਂਟੀ ਦੇ ਵਿੱਚ, ਇੱਥੇ ਮਿਡ ਸਟੇਟ ਸਿਸਟਮਸ ਦਾ ਜਿਹੜਾ ਟਰੱਕ ਆ ਉਸਨੂੰ ਆਪਰੇਟ ਕਰ ਰਿਹਾ ਸੀਗਾ ਜੇਕਬ ਮੈਕਡੋਨਲਡ। ਉਸਨੇ ਰੀਅਰ ਐਂਡ ਕੀਤਾ ਕਾਰ ਨੂੰ, ਫਿਰ ਅੱਗੇ ਅੱਗੇ ਜਾ ਕੇ ਜਿਹੜਾ ਆ ਉਹ ਵੱਜਦਾ ਰਿਹਾ ਤੇ ਕਹਿੰਦੇ ਵੀ ਬਾਅਦ ਦੇ ਵਿੱਚ ਕੋਚ ਬੱਸ ਦੇ ਵਿੱਚ ਇਹ ਜਾ ਟਕਰਾਇਆ ਸੀਗਾ, ਜਿਸ ਦੇ ਵਿੱਚ ਉੱਥੋਂ ਦੇ ਟਸਕਾਰਾਵਸ ਵੈਲੀ ਹਾਈ ਸਕੂਲ ਦੇ ਜਿਹੜੇ ਵਿਦਿਆਰਥੀ ਸੀ, ਜਿਨ੍ਹਾਂ 'ਚੋਂ 3 ਜਾਣਿਆਂ ਦੀ ਮੌਤ ਹੋਈ ਆ। ABC ਨਿਊਜ਼ ਦੱਸਦੀ ਹੈ, ਕਹਿੰਦੇ ਵੀ ਉਹਨਾਂ ਨੂੰ ਕੁਝ ਡਾਕੂਮੈਂਟ ਮਿਲੇ ਆ ਜਿਹਦੇ ਵਿੱਚ ਓਹਾਇਓ ਪਬਲਿਕ ਰੈਕਰਡਸ ਐਕਟ ਦੇ ਤਹਿਤ ਉਹ ਦਿਖਾਉਂਦੇ ਆ ਵੀ ਇਸ ਕੰਪਨੀ ਦੇ ਬਾਬਤ ਪਬਲਿਕ ਯੂਟਿਲਿਟੀ ਕਮਿਸ਼ਨ ਓਹਾਇਓ ਦਾ, ਉਹਨੇ ਕਈ ਰੈੱਡ ਫਲੈਗ ਇਹ ਕੰਪਨੀ ਬਾਰੇ ਜਿਹੜੇ ਉਹ ਪਹਿਲੋਂ ਖੋਲ੍ਹੇ ਸੀਗੇ, ਜਿਨ੍ਹਾਂ 'ਚੋਂ ਮੈਕਡੋਨਲਡ ਦੇ ਦੁਆਰਾ ਵੀ ਜਿਹੜਾ ਟਰੱਕ ਆਪਰੇਟ ਕੀਤਾ ਜਾ ਰਿਹਾ ਸੀਗਾ। ਸੋ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਅਕਸਰ ਆਪਾਂ ਦੇਖਦੇ ਹਾਂ ਹਰਜੋਤ ਜੀ, ਰਮਨ ਜੀ, ਵੀ ਜਦੋਂ ਇੱਦਾਂ ਦਾ ਕੋਈ ਐਕਸੀਡੈਂਟ, ਭਿਆਨਕ ਐਕਸੀਡੈਂਟ ਹੁੰਦਾ ਆ ਤੇ ਉਹਦੇ ਇਵੈਂਚੁਅਲੀ ਬਾਅਦ ਦੇ ਵਿੱਚ ਇਹ ਨਜ਼ਰ ਆਉਂਦਾ ਵੀ ਕਿਤੇ ਨਾ ਕਿਤੇ ਕੁਤਾਹੀਆਂ ਜਿਹੜੀਆਂ ਆ ਉਹ ਹੋਈਆਂ ਹੁੰਦੀਆਂ ਆ, ਵਾਇਲੇਸ਼ਨਸ ਆ, ਰੈੱਡ ਫਲੈਗਸ ਆ। ਜਦੋਂ ਇੰਨੇ ਰਮਨ ਜੀ ਹੋ ਵੀ ਜਾਂਦੇ ਆ ਤੇ ਫਿਰ ਵੀ ਕਈ ਲੋਕ ਔਨ ਰੋਡ ਰਹਿ ਜਾਂਦੇ, ਇਹਦੇ ਪਿੱਛੇ ਕੀ ਕਾਰਨ ਆ? ਕੀ ਸਿਸਟਮ ਦੇ ਲੂਪ ਹੋਲਸ ਹੀ ਜਿਹੜਾ ਇਸ ਚੀਜ਼ ਨੂੰ ਜਿਹੜਾ ਫਿਰ ਅੱਗੇ ਵਧਾ ਦਿੰਦੇ ਆ? ਬਿਲਕੁਲ ਰਾਜਨ, ਕੋਈ ਵੀ ਜਿਹੜੀ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਨਾ, ਆਪਾਂ ਕਹਿੰਦੇ ਹਾਂ ਰੈੱਡ ਫਲੈਗ ਪਹਿਲਾਂ ਰੇਜ਼ ਹੁੰਦੇ ਆ। ਬਹੁਤ ਬਿਲਕੁਲ ਸਹੀ ਗੱਲ ਹੈਗੀ ਆ। ਅੱਜ ਤੱਕ ਕੋਈ ਮੈਚ ਸ਼ੂਟਿੰਗ ਲੈ ਲਓ, ਕੁਛ ਲੈ ਲਓ, ਹਰ ਚੀਜ਼ ਦੇ ਵਿੱਚ ਰੈੱਡ ਫਲੈਗ ਹੁੰਦਾ ਹੈ, ਹਰ ਚੀਜ਼ ਦੇ ਪਿੱਛੇ ਕੋਈ ਹੁੰਦਾ ਹੈ, ਠੀਕ ਹੈ ਨਾ। ਜਦੋਂ ਉਹਦੀ ਰੈੱਡ ਫਲੈਗ ਕਰਦੇ ਜਾਂਦੇ ਫਿਰ ਜਾ ਕੇ ਇਹ ਵੱਡਾ ਬਰਸਟ ਹੁੰਦਾ ਆ। ਆਪਾਂ ਇਹ ਸਾਰੇ ਨੋਰਮਲ ਹੈਗੀ ਆ, ਚਾਹੇ ਇਹ 'ਚ ਆਪਾਂ ਟਰੱਕਿੰਗ ਦੀ ਗੱਲ ਕਰ ਰਹੇ ਹਾਂ, ਪਰ ਹੋਰ ਵੀ ਕੋਈ ਵੀ ਤੁਸੀਂ ਲੈ ਲਓ, ਕਿਸੇ ਚੀਜ਼ ਨੂੰ ਵੀ ਲੈ ਲਓ, ਜਦੋਂ ਆਪਾਂ ਬਰਦਾਸ਼ਤ ਕਰਦੇ ਜਾਂਦੇ ਹਾਂ ਜਾਂ ਆਪਾਂ ਅੱਖੋਂ ਓਹਲੇ ਕਰਦੇ ਜਾਂਦੇ ਹਾਂ ਚੀਜ਼ਾਂ ਨੂੰ, ਤਾਂ ਉਹ ਫਿਰ ਐਂਡ 'ਚ ਆਣ ਕੇ ਜਿਹੜਾ ਆ ਉਹ ਪਟਾਕਾ ਪੈਂਦਾ। ਸੋ ਇਹ ਨੋਰਮਲ ਹੈਗਾ, ਔਰ ਇਹ ਡੈਫੀਨੇਟਲੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਬਾਅਦ 'ਚ ਪਤਾ ਲੱਗਦਾ ਕਿ ਕਿਹੜੀਆਂ ਕਿਹੜੀਆਂ ਰੈੱਡ ਵਾਰਨਿੰਗ ਜਿਹੜੀਆਂ ਕਿਹੜੇ ਕਿਹੜੇ ਰੈੱਡ ਫਲੈਗ ਜਿਹੜੇ ਇਗਨੋਰ ਕੀਤੇ ਜੀ। ਸੋ ਬਿਲਕੁਲ, ਇਹ ਜਿਹੜੀ ਓਹਾਇਓ ਵਾਲੀ ਕੰਪਨੀ ਸੀ, ਇਹਨਾਂ ਨੇ 6 ਜਾਣਿਆਂ ਦੀ ਮੌਤ ਹੋਈ ਸੀ ਨਵੰਬਰ ਮਹੀਨੇ 'ਚ ਐਕਸੀਡੈਂਟ ਦੇ ਨਾਲ। ਤੇ ਇਹਨਾਂ ਨੂੰ ਕਾਫੀ ਜ਼ਿਆਦਾ ਵਾਇਲੇਸ਼ਨਸ, ਬ੍ਰੇਕ ਦੀਆਂ, ਬ੍ਰੇਕ ਹੋਜ਼ ਤੇ ਟਿਊਬਿੰਗ, ਚੈਫਿੰਗ ਤੇ ਕਿੰਕਿੰਗ ਦੀਆਂ, 14 ਆਵਰ ਡਿਊਟੀ ਪੀਰੀਅਡ ਦੀਆਂ ਕਾਫੀ ਜਿਹੜੀਆਂ ਵਾਇਲੇਸ਼ਨਾਂ ਮਿਲੀਆਂ ਸੀ। ਤੇ ਮੈਂ ਤਾਂ ਫਾਈਨ ਦੇਖ ਕੇ ਹੈਰਾਨ ਆ ਵੀ ਕਈ ਜਗ੍ਹਾ ਤੇ $100 ਦਾ ਫਾਈਨ ਸੀ, ਹੋਰ ਇਦਾਂ ਦਾ, ਹਨਾ। ਪਰ ਦੇਖੋ ਜਿਹੜੇ ਵਿਚਾਰੇ 6 ਜਾਣੇ ਆ, ਉਹ ਤਾਂ ਰੱਬ ਨੂੰ ਪਿਆਰੇ ਹੋ ਗਏ ਨਾ। ਉਹਨਾਂ ਤਾਂ ਵਿਚਾਰੇ ਉਹ ਤਾਂ ਕਿਤੇ ਤੁਰਿਓ ਸੀ, ਜਿਹੜੇ ਟਰੱਕ ਜਦੋਂ ਵੱਜਾ ਅੱਗੇ ਤੇ ਅੱਗੇ ਉਹ ਮਲਟੀਪਲ ਵਹੀਕਲਸ ਇਨਵੋਲਵ ਹੋ ਗਈਆਂ ਤੇ 6 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। 3 ਉਹਨਾਂ ਦੇ ਵਿੱਚ ਵਿਚਾਰੇ ਸਟੂਡੈਂਟ ਸੀ ਜਿਹੜੇ ਜਾ ਰਹੇ ਸੀ ਇੱਕ ਬੱਸ ਦੇ ਵਿੱਚ। ਜੀ ਜੀ ਜੀ, ਆਪਣਾ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਜਿਮੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜਿਮੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਮੈਂ ਥੋੜਾ ਜਿਹਾ ਜ਼ਿਆਦਾ ਨਹੀਂ ਟਾਈਮ ਕੋਸ਼ਿਸ਼ ਕਰੂੰਗਾ, ਘੱਟ ਤੋਂ ਘੱਟ ਗੱਲ ਕਰਾਂ, ਪਰ ਮੇਰੀ ਪੂਰੀ ਗੱਲ ਸੁਣ ਲਈ ਪਹਿਲਾਂ। ਸਰ ਮੇਰੇ ਨਾਲ ਇੱਦਾਂ ਹੋਇਆ ਆ ਕਿ ਮੈਂ ਕੰਪਨੀ ਡਰਾਈਵਰ ਹਾਂ। ਮੇਰੀ ਹਜੇ 10 ਘੰਟੇ ਦੀ ਫਲੀਟ ਸੀਗੀ। ਮੈਂ ਪਰਸਨਲ ਕਨਵੀਨੀਅੰਸ ਪਾਈ ਸੀਗੀ, ਟ੍ਰੇਲਰ ਛੱਡ ਕੇ ਗਿਆ ਮੈਂ ਟਰੱਕ ਤੇ ਮੈਂ ਸਟੋਰ ਤੇ ਜਾਣਾ ਸੀਗਾ। ਮੈਂ ਚਲੇ ਗਿਆ ਤੇ ਜੀ ਮੇਰਾ ਮਾਲਕ ਮੈਨੂੰ ਬੋਲਣ ਲੱਗ ਗਿਆ, ਸੇਫਟੀ ਵਾਲਾ, ਕਿ ਤੂੰ ਇੱਦਾਂ ਕਿੱਦਾਂ ਪਰਸਨਲ ਕਨਵੀਨੀਅੰਸ ਪਾ ਲਈ, ਇਹ ਉਹ। ਮੈਂ ਕਿਹਾ ਮੈਂ ਪਾ ਸਕਦਾ, ਮੈਨੂੰ ਤੰਗ ਨਾ ਕਰ, ਹੈ ਨਾ, ਨਿੱਕੀ ਨਿੱਕੀ ਗੱਲ ਪਿੱਛੇ। ਇਹਨੇ ਜੀ ਮੇਰੀ ਪਰਸਨਲ ਕਨਵੀਨੀਅੰਸ ਮੇਰੀ ਨਾ ਉਹ ਕੱਢ ਦਿੱਤੀ ਬੁੱਕ ਦੇ ਵਿੱਚੋਂ, ਤੇ 1 ਮਿੰਟ ਦੀ ਕਹਿੰਦਾ ਇਹ ਮੈਂ ਕੱਢ ਨਹੀਂ ਸਕਦਾ 1 ਮਿੰਟ ਦੀ, ਤੇ ਇਹ ਤੇਰੇ ਵਿੱਚ ਰਹਿਣੀ ਆ। ਪਹਿਲੀ ਗੱਲ ਇਹ ਇਲੀਗਲ ਆ, ਹੈ ਨਾ। ਦੂਜੀ ਗੱਲ ਮੈਂ ਕਿਹਾ ਫਿਰ ਇਹਦੇ ਇੱਦਾਂ ਆ,
ਕਿ ਤੁਸੀਂ ਮੇਰੀ ਪਰਸਨਲ ਕਨਵੀਨੀਅੰਸ ਕੱਢ ਦਿੱਤੀ। ਮੇਰੀ ਵਾਇਲੇਸ਼ਨ ਇੱਕ ਮੇਰੇ ਕੋਲ 10 ਮਿੰਟ ਰਹਿ ਗਏ ਸੀਗੇ। ਮੈਂ ਉਹਦੇ ਵਿੱਚ ਮੇਰੀ ਬੁੱਕ ਮੇਰੀ 10 ਮਿੰਟ ਪਹਿਲਾਂ ਖਤਮ ਹੋ ਗਈ। ਮੈਂ ਟਰੱਕ ਸਟਾਪ 'ਤੇ ਪਹੁੰਚਿਆ, ਰੈਸਟ ਏਰੀਆ ਬੰਦ ਸੀਗਾ। ਫਿਰ ਮੈਂ ਅਗਲੇ ਸਟਾਪ 'ਤੇ ਜਾਣਾ ਸੀ, ਮੈਂ ਉੱਥੇ ਪਰਸਨਲ ਕਨਵੀਨੀਅੰਸ ਪਾਈ। ਕਹਿੰਦਾ ਤੂੰ ਪਾ ਨਹੀਂ ਸਕਦਾ ਪਰਸਨਲ ਕਨਵੀਨੀਅੰਸ, ਇੱਦਾਂ ਤੇ ਕੋਈ ਲੋਡਿਡ ਟਰੱਕ ਆ ਤੂੰ ਤੇ ਇਹਨੇ ਮੇਰੀ ਜੀ ਪਰਸਨਲ ਕਨਵੀਨੀਅੰਸ ਕੱਢ ਕੇ ਮੇਰੀ ਉਹਨੇ ਵਾਇਲੇਸ਼ਨ ਦੇ ਵਿੱਚ ਪਾ ਦਿੱਤੀ। ਮੈਂ ਕਿਹਾ ਫਿਰ ਭਾਜੀ ਫਿਰ ਇੱਦਾਂ ਹੀ ਆ, ਪਰਸਨਲ ਕਨਵੀਨੀਅੰਸ ਤੁਸੀਂ ਕੱਢ ਹੀ ਆ ਮੇਰੀ, ਫਿਰ ਮੇਰੀ ਵਾਇਲੇਸ਼ਨ ਦੇ ਵੀ ਕੱਢ ਦਿਓ। ਕਹਿੰਦਾ ਨਹੀਂ, ਕਹਿੰਦਾ ਵਾਇਲੇਸ਼ਨ ਨਾ ਚੰਗੀ ਲੱਗਦੀ ਹੈ। ਕਹਿੰਦੇ ਮੈਨੂੰ ਭਾਜੀ ਬਹੁਤ ਗੁੱਸਾ ਆਇਆ। ਕਹਿੰਦਾ ਵਾਇਲੇਸ਼ਨ ਚੰਗੀ ਲੱਗਦੀ। ਹੁਣ ਮੈਨੂੰ ਨਹੀਂ ਪਤਾ ਕਿ ਇਹਦੇ ਨਾਲ ਉਹਨੂੰ ਕੀ ਸੇਫਟੀ ਹੈ ਜਾਂ ਮੇਰਾ ਕੀ ਆ। ਵਾਇਲੇਸ਼ਨ ਜੇ ਆ ਵੀ ਗਈ 10 ਮਿੰਟ ਦੀ ਮੇਰੀ ਪੈ ਵੀ ਗਈ ਤੇ ਮੈਨੂੰ ਇਹਦਾ ਕਿੰਨਾ ਨੁਕਸਾਨ ਹੋਏਗਾ, ਪਹਿਲਾਂ ਤਾਂ ਇਹ ਕੁਐਸਚਨ। ਸਰ ਦੂਜੀ ਗੱਲ, ਫਿਰ ਮੈਂ ਹੁਣ ਉਹਨਾਂ ਨੂੰ ਈਮੇਲ ਮੈਂ ਉਹਨਾਂ ਨੂੰ ਘੱਲ ਦਿੱਤੀ ਹੈ ਕੰਪਨੀ ਵਾਲਿਆਂ ਨੂੰ ਕਿ ਮੇਰੀ ਲੌਗ ਬੁੱਕ ਨਾਲ ਕੋਈ ਛੇੜਖਾਨੀ ਚਾਹੀਦੀ ਨਹੀਂ। ਜੇ ਕੋਈ ਵੀ ਤੁਹਾਨੂੰ ਕੋਈ ਮੇਰੀ ਲੌਗ ਬੁੱਕ ਦੇ ਵਿੱਚ ਡਾਊਟ ਹੈਗਾ ਆ, ਮੈਨੂੰ ਡਿਸਪਲਿਨਰੀ ਐਕਸ਼ਨ ਕਰੋ ਤੇ ਮੈਂ ਉਹਦਾ ਕਾਊਂਟਰ ਤੁਹਾਨੂੰ ਜਵਾਬ ਦਊਂਗਾ। ਹੁਣ ਇਹ ਦੱਸੋ ਇਹ ਠੀਕ ਹੈ? ਮੈਂ ਹੁਣ ਕਿਉਂਕਿ ਮੇਰੇ ਕੋਲ ਪ੍ਰੂਫ ਰਿਹਾ ਨਹੀਂ ਕਿ ਐਵੀਡੈਂਸ ਮੈਂ ਕੋਈ ਰੱਖ ਨਹੀਂ ਸਕਿਆ ਕਿ ਜਿਹੜਾ ਕਿ ਉਹਨਾਂ ਨੇ ਮੇਰੀ ਲੌਗ ਬੁੱਕ ਵਿੱਚ ਐਡਿਟ ਕੀਤਾ ਆ। ਤੇ ਹੁਣ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੋਗੇ? ਮੈਨੂੰ ਕੱਟਿਓ ਨਾ ਫਾਲਤੂ ਜੀ। ਜੀ ਜੀ ਜ਼ਰੂਰ ਭਾਜੀ, ਜ਼ਰੂਰ। ਪਹਿਲੀ ਗੱਲ ਤਾਂ ਥੈਂਕ ਯੂ ਤੁਹਾਡਾ, ਤੁਸੀਂ ਕਾਲ ਕਰਕੇ ਇਹ ਚੀਜ਼ ਸ਼ੇਅਰ ਕੀਤੀ, ਕਿਉਂਕਿ ਬਹੁਤ ਸਾਡੇ ਡਰਾਈਵਰ ਜਿਹੜੇ ਆ ਉਹ ਧੱਕਾ ਸਹਿੰਦੇ ਆ ਲੇਕਿਨ ਸ਼ੇਅਰ ਨਹੀਂ ਕਰਦੇ। ਸੋ ਬਹੁਤ ਚੰਗੀ ਸ਼ੇਅਰ ਕੀਤੀ, ਪਹਿਲਾਂ ਥੈਂਕ ਯੂ ਤੁਹਾਡਾ ਇਸ ਗੱਲ ਦਾ। ਦੂਸਰੀ ਗੱਲ, ਜਿੰਨੀ ਕੋਈ ਵੀ ਜਿਹੜੀ ਡਰਾਈਵਰ ਜਦੋਂ ਕੋਈ ਵੀ ਆਪਣੀ ਕੰਮ ਕਰਦਾ ਹੈਗਾ, ਡਰਾਈਵਰ ਦੀ ਡਰਾਈਵ ਦੇ ਵਿੱਚ ਲੌਗ ਬੁੱਕ ਦੇ ਵਿੱਚ ਕੋਈ ਵੀ ਦੇਰ ਤੱਕ ਕਨਫਰਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਡਰਾਈਵਰ ਉਹਨੂੰ ਰੀਸਰਟੀਫਾਈਡ ਨਹੀਂ ਕਰਦਾ। ਸੋ ਜੇ ਤੁਹਾਡਾ ਕੋਈ ਕੰਪਨੀ ਦਾ ਬੰਦਾ ਤੁਹਾਡੀ ਲੌਗ ਬੁੱਕ ਨਾਲ ਛੇੜਖਾਨੀ ਕਰਦਾ ਨਾ, ਜਿੰਨੀ ਦੇਰ ਤੱਕ ਤੁਸੀਂ ਉਹਨੂੰ ਰੀਸਰਟੀਫਾਈਡ ਨਹੀਂ ਕਰਦੇ, ਸਿਗਨੇਚਰ ਨਹੀਂ ਕਰਦੇ ਉੱਤੇ, ਉਨੀ ਦੇਰ ਤੱਕ ਉਹ ਵੈਲਿਡ ਨਹੀਂ ਗੀ। ਸੋ ਉਹ ਪ੍ਰੋਬਲਮ ਕੰਪਨੀ ਦੀ ਆ। ਕੱਲ੍ਹ ਨੂੰ ਆਡਿਟ ਆਉਂਦਾ ਤਾਂ ਕੰਪਨੀ ਦੀ ਪ੍ਰੋਬਲਮ ਪੈਣੀ ਹੈਗੀ ਆ। ਸੋ ਇਹਦੇ ਵਿੱਚ ਜਿਹੜੀ ਆ ਇਹ ਪ੍ਰੋਬਲਮ ਜਿਹੜੀ ਆ, ਹਾਂਜੀ ਸਰਟੀਫਾਈ ਤਾਂ ਸਾਨੂੰ ਉਹ ਤਾਂ ਅਗਲੇ ਦਿਨ ਉਹ ਜਾਣ ਖਾ ਜਾਂਦੀ ਹੈ। ਸਾਡੀ ਲੌਗ ਬੁੱਕ ਸਰਟੀਫਾਈ ਨਹੀਂ ਹੋਏ ਤਾਂ ਸਾਨੂੰ ਜ਼ਬਰਦਸਤੀ ਕਰਨੀ ਪੈ ਜਾਂਦੀ ਹੈ ਸਰਟੀਫਾਈ ਦੀ। ਉਹਦੇ ਵਿੱਚ ਵੀ ਸਾਡੀ ਮਜਬੂਰੀ ਉਹ ਤਾਂ ਕਰਨੀ ਪੈਂਦੀ, ਨਹੀਂ ਤਾਂ ਫਿਰ ਉਹ ਤੰਗ ਬਹੁਤ ਕਰਦੀ ਹੈ। ਨਹੀਂ, ਤੁਸੀਂ ਜਿੰਨੀ ਦੇਰ ਤੱਕ ਜੇ ਸਰਟੀਫਾਈ ਕਰਨੀ ਹੈ, ਤੁਸੀਂ ਆਪਣੇ ਨੋਟ ਪਾ ਦਿਓ ਨਾ ਵਿੱਚ ਕਿ ਤੁਸੀਂ ਤੁਹਾਡੇ ਨਾਲ ਹੋਇਆ, ਤੁਸੀਂ ਕੀਤਾ ਆ, ਤੇ ਦੈਨ ਸਰਟੀਫਾਈਡ। ਤੁਸੀਂ ਆਪਣੇ ਨੋਟ ਸਾਡੇ ਉਹ 'ਚ ਨੋਟਸ ਦੀ ਵੀ ਨਹੀਂ ਆਪਸ਼ਨ ਨਹੀਂ ਹੈਗੀ, ਸਰਟੀਫਾਈ ਦੇ ਵਿੱਚ ਨੋਟਸ ਦੀ ਆਪਸ਼ਨ ਨਹੀਂ ਹੈਗੀ। ਨਹੀਂ, ਪਰ ਤੁਹਾਡੀ ਨੋਟਸ ਦੀ ਤਾਂ ਆਪਸ਼ਨ ਹੈਗੀ ਹੈ ਨਾ ਆਪਣੇ ਸਰਟੀਫਿਕੇਸ਼ਨ ਦੇ ਵਿੱਚ ਨਾ। ਓਵਰਆਲ ਤੁਹਾਡੇ ਨੋਟਸ ਦੀ ਤਾਂ ਉੱਥੇ ਹੈ ਨਹੀਂ ਸਰ, ਹੈ ਨਹੀਂ। ਨੋਟਸ ਤੁਸੀਂ ਪਾ ਹੀ ਨਹੀਂ ਸਕਦੇ? ਨਹੀਂ ਸਰ, ਬਸ ਔਨ ਡਿਊਟੀ ਦੇ ਵਿੱਚ ਜਿਹੜਾ ਨੋਟਸ ਪੈ ਗਿਆ ਉਹੀ ਪੈਂਦੇ। ਆਫ ਡਿਊਟੀ ਦੇ ਵਿੱਚ ਜਿਹੜਾ ਨੋਟਸ ਪੈ ਗਿਆ ਉਹੀ ਪਿਆ ਬਸ। ਤੁਸੀਂ ਉਹਦੇ ਵਿੱਚ ਜਿਹੜਾ ਮੈਂ ਇਹ ਉਹਦੇ ਵਿੱਚ ਐਡ ਕਰ ਸਕਦੇ ਆ ਰਮਨ ਜੀ? ਹਾਂ, ਕਰ ਸਕਦੇ। ਜਿੱਥੇ ਵੀ ਤੁਸੀਂ ਤੁਹਾਡਾ ਦਿਲ ਕਰਦਾ ਨੋਟਸ ਐਡ ਕਰ ਸਕਦੇ। ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ। ਪਰ ਜੇ ਕੰਪਨੀ ਜਿਹੜੀ ਆ ਨਾ, ਕੰਪਨੀ ਜੇ ਇੰਨਾ ਤੰਗ ਕਰ ਰਹੀ ਹੈਗੀ ਆ, ਕੰਪਨੀ ਮਜਬੂਰ ਕਰ ਰਹੀ ਹੈ, ਤਾਂ ਡੈਫੀਨੇਟਲੀ ਮੈਂ ਕਹੂੰਗਾ ਕਿ ਇੱਕ ਤਾਂ ਸਟੈਪ ਹੈਗਾ ਕਿ ਕੰਪਨੀ ਚੇਂਜ ਕਰੋ। ਤੇ ਦੂਸਰੀ ਗੱਲ ਹੈਗੀ ਕੰਪਨੀ ਨੂੰ ਰਿਕੁਐਸਟ ਹੈ ਬਈ ਡੋਂਟ ਡੂ ਦਿਸ, ਬਿਕੋਜ਼ ਇਹ ਬਹੁਤ ਵੱਡਾ ਫਾਈਨ ਹੈਗਾ, ਬਹੁਤ ਵੱਡੀ ਪ੍ਰੋਬਲਮ ਹੈਗੀ ਆ ਤੁਹਾਡੇ ਲਈ ਕ੍ਰੀਏਟ ਹੋ ਸਕਦੀ ਆ। ਪਰ ਇੱਕ ਡਰਾਈਵਰ ਨਾਲ ਕਰਦੇ ਆ ਤਾਂ ਬਾਕੀ ਡਰਾਈਵਰਾਂ ਦੀ ਉਹ ਨਹੀਂ ਸਪੋਰਟ ਕੱਲ੍ਹ ਹੁਣ ਜਿਹੜੀ ਮੇਰੀ ਸਰ ਉਹ ਵਾਇਲੇਸ਼ਨ ਪਾਈ ਆ ਮੇਰੀ, ਹੁਣ ਉਹ ਮੈਨੂੰ ਟਰਬਲ ਕਿੱਦਾਂ ਦੇ ਸਕਦੀ ਹੈ? ਜਿਹੜੀ ਉਹ ਇਹਨੇ ਮੇਰੀ ਪਰਸਨਲ ਕਨਵੀਨੀਅੰਸ ਦੇ ਵਿੱਚ ਚੱਕ ਕੇ ਇਹਨੇ ਮੇਰੀ ਵਾਇਲੇਸ਼ਨ ਦੇ ਵਿੱਚ ਪਾਤੀ। ਮੈਨੂੰ ਕਹਿੰਦਾ ਬਹੁਤ ਵਧੀਆ ਲੱਗਦੀ ਹੈ। ਚਲੋ ਮੈਨੂੰ ਟਰਬਲ ਕਿੱਦਾਂ ਦੇ ਸਕਦੀ ਆ? ਕਿਉਂਕਿ ਉਹਦੀ ਉਹ ਜਿਹੜੀ ਆ ਉਹ ਵਾਇਲੇਸ਼ਨ ਜਿਹੜੀ ਆ ਨਾ, ਉਹ ਜਿੱਦਣ ਉਹਦਾ ਆਡਿਟ ਆਉਣਾ ਉਹ ਉਹਨੂੰ ਪੁੱਛਿਆ ਜਾਣਾ ਆ, ਠੀਕ ਹੈ ਨਾ। ਉਹ ਉਹਦੀ ਪ੍ਰੋਬਲਮ ਕ੍ਰੀਏਟ ਹੋਣੀ ਆ। ਤੁਹਾਡੀ ਤਾਂ ਚਲੋ ਠੀਕ ਹੈ, ਜੇ ਤੁਹਾਨੂੰ ਲਾਅ ਇਨਫੋਰਸਮੈਂਟ ਕੋਈ ਤੁਹਾਨੂੰ ਤੁਹਾਡੀ ਪ੍ਰੋਬਲਮ ਹੈ, ਜੇ ਉਹ ਵਾਇਲੇਸ਼ਨ ਆਪਣੀ ਕਰਕੇ ਖੁਸ਼ ਹੈਗੇ ਆ ਤਾਂ ਉਹਨਾਂ ਦੀ ਕੰਪਨੀ ਆਡਿਟ ਦੇ ਵਿੱਚ ਉਹਦੀ ਜਵਾਬਦੇਹ ਹੈਗੀ ਆ। ਠੀਕ ਹੈ ਜੀ, ਠੀਕ ਹੈ ਜਿਮੀ। ਓਕੇ ਜੀ, ਥੈਂਕ ਯੂ। ਓਕੇ, ਮਿਹਰਬਾਨੀ। ਫੇਸਬੁੱਕ ਤੇ ਆਪਣੇ ਕੁਲਵਿੰਦਰ ਸਿੰਘ ਹੁਣੀ ਕਹਿੰਦੇ ਕਿ ਤੁਹਾਡੇ ਕੋਲ ਕਲਾਸ A ਲਾਇਸੈਂਸ ਹੈਗਾ ਪਰ ਟਰੱਕ ਨਹੀਂ ਚਲਾਉਂਦੇ ਤੇ ਹਰ ਵਾਰ ਤੁਹਾਨੂੰ ਮੈਡੀਕਲ ਕਰਾਉਣਾ ਪੈਂਦਾ। ਜੇ ਆਪਣਾ ਕਲਾਸ A ਡਰੋਪ ਕਰ ਦਿਓ, DMV ਜਾਓ, ਉਹਨਾਂ ਨੂੰ ਕਹੋ ਮੇਰਾ ਕਲਾਸ A ਜਿਹੜਾ ਟੇਕ ਆਫ ਕਰ ਦਿਓ ਤੇ ਤੁਹਾਨੂੰ ਅਗਲੀ ਵਾਰੀ ਮੈਡੀਕਲ ਕਰਾਉਣਾ ਨਹੀਂ ਪਊਗਾ। ਤੇ ਜੇ ਰੱਖਣਾ ਆ ਤਾਂ ਫਿਰ ਉਹ ਕਰਾਉਣਾ ਪੈਣਾ? ਹਾਂਜੀ, ਜੇ ਰੱਖਣਾ ਤਾਂ ਕਰਾਉਣਾ ਪੈਣਾ, ਜੇ ਉਹ ਕਰਾਉਣਾ ਪੈਣਾ ਜੀ, ਬਿਲਕੁਲ। ਸੋ ਇਹ ਸਾਰਾ ਕੁਛ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਕਈ ਜਣੇ ਸਲਾਹ ਵੀ ਦੇ ਰਹੇ ਆ ਜਿਮੀ ਨੂੰ ਵੀ ਭਾਈ ਵੀਰੇ ਆਪਣੀ ਕੰਪਨੀ ਜਿਹੜੀ ਉਹ ਚੇਂਜ ਕਰ ਲਓ।
ਇਹ ਰਮਨ ਜੀ ਜ਼ਰੂਰ ਇਹ 'ਤੇ ਥੋੜ੍ਹਾ ਜਿਹਾ ਐਕਸਪੈਂਡ ਕਰੋ ਵੀ ਜਿੱਦਾਂ ਇਹ ਦੱਸ ਰਹੇ ਆ, ਤੁਸੀਂ ਵੀ ਕਿਹਾ ਵੀ ਬਹੁਤ ਜ਼ਿਆਦਾ ਧੱਕਾ ਜਿਹੜਾ ਉਹ ਸਹਿ ਰਹੇ ਆ, ਬੋਲਦੇ ਨਹੀਂ ਆ। ਜਿੱਦਾਂ ਇਹ ਕਹਿੰਦੇ ਆ ਵੀ ਉਹ ਧੱਕੇ ਨਾਲ ਸਰਟੀਫਾਈ ਵੀ ਕਰਾਉਂਦੇ ਆ, ਫਿਰ ਬੰਦੇ ਕੋਲ ਚੋਇਸਿਸ ਕੀ ਜਿਹੜੇ ਇਸ ਦੇ ਵਿੱਚ ਬਚ ਜਾਂਦੇ। ਆਈ ਨੋ ਇਟਸ ਈਜ਼ੀਅਰ ਸੈਡ ਦੈਨ ਡਨ ਵੀ ਕਹਿ ਆਪਾਂ ਦਿੰਦੇ ਆ ਵੀ ਇੱਦਾਂ ਕਰ ਲਓ, ਉੱਦਾਂ ਕਰ ਲਓ। ਆਈ ਡੋਂਟ ਨੋ ਕੀ ਕਈ ਵਾਰੀ ਕੀ ਮਜਬੂਰੀਆਂ ਵੀ ਹੁੰਦੀਆਂ, ਬਟ ਉਹ ਮਜਬੂਰੀਆਂ ਦੇ ਵਿੱਚ ਰਹਿੰਦੇ ਹੋਏ ਵੀ ਕੀ ਕੁਛ ਉਹ ਜਿਹੜਾ ਉਹ ਕਰ ਸਕਦੇ ਆ। ਰਾਜਕਿਰਨ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਮੈਂ ਇੱਕ ਵੀਰ ਦੀ ਕਾਲ ਜਿਹੜੀ ਆ ਆਈ ਸੀਗੀ, ਕਾਫੀ ਕਲੀਅਰ ਪ੍ਰੋਬਲਮ ਹੈਗੀ ਡਰਾਈਵਰਸ ਦੀ ਇਹ ਵਾਲੀ। ਇਹ ਜਿਹੜੀ ਇੱਕ ਕਾਲ ਆ ਉਹਦੇ ਵਿੱਚ ਦੱਸਿਆ ਗਿਆ ਮੈਨੂੰ ਕਿ ਕੰਪਨੀਜ਼ ਜਿਹੜੀਆਂ ਆ, ਦੇਖੋ ਅੱਜ ਮੈਂ ਇਹ ਚੀਜ਼ ਕਰ ਰਿਹਾ ਕਿਉਂਕਿ ਮੇਰਾ ਇਖਲਾਕੀ ਫਰਜ਼ ਬਣਦਾ ਕਿ ਜੇ ਕੋਈ ਇੱਦਾਂ ਦੀ ਚੀਜ਼ ਮੈਨੂੰ ਪਤਾ ਲੱਗਦੀ ਹੈ ਤੇ ਉਹਨੂੰ ਡੈਫੀਨੇਟਲੀ ਜਿਹੜੀ ਆ ਉਹ ਪਬਲਿਕ ਦੇ ਲਿਆਂਦਾ ਜਾਵੇ। ਕੰਪਨੀ ਦਾ ਨਹੀਂ ਮੇਰੇ ਕੋਲ ਹੈਗਾ, ਮੇਰੇ ਕੋਲ ਕਾਲਰ ਦਾ ਨਾਂ ਨਹੀਂ ਹੈਗਾ, ਪਰ ਇਹ ਜਿਹੜੀ ਕਾਲ ਹੈਗੀ ਬੜੀ ਮੈਨੂੰ ਸਵੀਅਰ ਤੇ ਬੜੀ ਮਤਲਬ ਕਿ ਦੁਖਦਾਈ ਲੱਗੀ ਕਿ ਆਪਣੀਆਂ ਕਈ ਕੰਪਨੀ ਜਿਹੜੀਆਂ ਹੈਗੀਆਂ ਉਹ ਕੰਮ ਕਰਦੀਆਂ ਹੈਗੀਆਂ ਜਿੱਥੇ ਕਿ ਉਹ ਜਿਹੜਾ ਰੈਗੂਲਰ ਲਾਇਸੈਂਸ ਦੇ ਥੱਲੇ, ਰੈਗੂਲਰ ਚੀਜ਼ਾਂ ਦੇ ਥੱਲੇ ਜਿਹੜਾ ਆਪਣੀਆਂ ਹੈਜ਼ਮੈਟ ਦੇ ਲੋਡ ਕਰਦੇ ਆ। ਸੋ ਹੈਜ਼ਮੈਟ ਦੇ ਲੋਡ ਜਿਹੜੇ ਆ ਉਹ ਡਰਾਈਵਰ ਕੋਲੋਂ ਕਰਵਾਏ ਜਾਂਦੇ ਆ ਅੰਡਰ ਦਾ ਨਾਨ ਹੈਜ਼ਮੈਟ ਲਾਇਸੈਂਸ ਤੇ ਨਾਨ ਹੈਜ਼ਮੈਟ ਆਪਣੇ ਜਿਹੜੇ ਕੰਮ ਦੇ ਵਿੱਚ। ਸੋ ਇਹ ਬਹੁਤ ਜ਼ਿਆਦਾ ਵੱਡੀ ਵਾਇਲੇਸ਼ਨ ਹੈਗੀ ਆ। ਮੇਰਾ ਇਹੋ ਹੀ ਸੁਨੇਹਾ ਕਿ ਪਲੀਜ਼ ਜਿਹੜੀ ਰਿਪੋਰਟ ਆ ਉਹ ਅੱਗੇ ਵੀ ਆਪਾਂ ਬਾਰ-ਬਾਰ ਇਹ ਗੱਲ ਕਰਦੇ ਹੁੰਦੇ ਆ ਕਿ ਰਿਪੋਰਟਿੰਗ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ। ਉਹ ਵੀਰ ਭੈਣ ਭਰਾ ਜਿਹੜੇ ਆ ਜਿਹੜੇ ਇਸ ਚੀਜ਼ ਦੇ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਕਾਫੀ ਉਹ ਕੰਟਰੋਲ ਦੇ ਵਿੱਚ ਰੱਖਦੇ ਆ, ਉਹਨਾਂ ਨੂੰ ਕਾਫੀ ਉਹ ਮਤਲਬ ਕਿ ਡਰਾ ਕੇ ਰੱਖਦੇ ਆ ਕਿ ਜੇ ਬਾਹਰ ਦੱਸਿਆ ਤੁਸੀਂ ਵੀ ਇਹਦੇ ਵਿੱਚ ਓਕੇ। ਵਿਸਲ ਬਲੋਅਰ ਦੇ ਉੱਤੇ ਕਦੀ ਐਕਸ਼ਨ ਨਹੀਂ ਆਉਂਦਾ। ਵਿਸਲ ਬਲੋਅਰ ਕਰਦਾ ਆ, ਚਾਹੇ ਜਿਹੜਾ ਵਿਸਲ ਬਲੋਅਰ ਹੈ ਨਾ ਉਹਦੇ ਉੱਤੇ ਉਹ ਐਕਸ਼ਨ ਨਹੀਂ ਆਉਂਦਾ। ਇਸ ਕੰਟਰੀ ਦੇ ਵਿੱਚ ਕਾਨੂੰਨ ਆ, ਉਹਨੂੰ ਮਤਲਬ ਬਚਾਇਆ ਜਾਂਦਾ। ਸੋ ਪਲੀਜ਼ ਜੇ ਇੱਦਾਂ ਦੇ ਕੰਮ ਹੁੰਦੇ ਆ ਨਾ ਤੁਹਾਡੇ ਕੋਲੋਂ ਕਰਵਾਏ ਜਾਂਦੇ ਇੱਦਾਂ ਦੇ ਕੰਮ, ਤੇ ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਕੰਮ ਨਾ ਕਰੋ, ਪਿੱਛੇ ਹਟ ਜਾਓ। ਕੋਈ ਗੱਲ ਨਹੀਂ, ਪ੍ਰੋਬਲਮ ਜਿਹੜੀਆਂ ਰਾਜ ਜਿਹੜੀ ਇਹਨਾਂ ਨੇ ਅੱਜ ਦੱਸੀ ਆ ਇਹ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਨਾਰਮਲ ਆ। ਆਪਾਂ ਅਸੈਪਟ ਕਰ ਲਈਏ ਮਤਲਬ ਸਾਰਿਆਂ ਨੇ। ਹਾਂ, ਪ੍ਰੋਬਲਮ ਇਹ ਆ, ਪ੍ਰੋਬਲਮ ਸਾਡੇ ਨਾਲ ਉਦੋਂ ਹੁੰਦੀ ਆ ਜਦੋਂ ਅਸੀਂ ਐਕਸੈਪਟ ਕਰਦੇ ਆ ਅਗਲੀ ਜੇ ਕੋਈ ਸਾਡੇ ਤੇ ਧੱਕਾ ਕਰ ਰਿਹਾ, ਜੇ ਅਸੀਂ ਧੱਕਾ ਸਹਿਨੇ ਆ ਉਹ ਪ੍ਰੋਬਲਮ ਨੂੰ ਵਧਾਉਂਦਾ ਆ। ਠੀਕ ਹੈ ਨਾ। ਸੋ ਇਹ ਡਰਾਈਵਰ ਦੇ ਜਿਹੜੇ ਹੱਕ ਆ ਉਹ ਵੀ ਬਹੁਤ ਜ਼ਿਆਦਾ ਹੈਗੇ ਆ ਔਰ ਕੰਪਨੀਜ਼ ਦੀਆਂ ਜਿਹੜੀਆਂ ਰਿਸਪੋਂਸਿਬਿਲਿਟੀ ਆ ਉਹ ਵੀ ਬਹੁਤ ਜ਼ਰੂਰੀ ਹੈ। ਔਰ ਇਸ ਵੇਲੇ ਸਾਰੇ ਹਰਟ ਕਰ ਰਹੇ ਆ, ਕੰਪਨੀਜ਼ ਬਹੁਤ ਹਰਟ ਕਰ ਰਹੀਆਂ ਇਸ ਵੇਲੇ। ਉਹਨਾਂ ਦੇ ਖਰਚੇ ਵਧੇ ਆ, ਉਹਨਾਂ ਦੀਆਂ ਪ੍ਰੋਬਲਮਸ ਵਧੀਆਂ ਆ, ਸਾਰਾ ਕੁਝ ਵਧਿਆ ਆ। ਬਟ ਡੈਫੀਨੇਟਲੀ ਮੈਂ ਇਹ ਗੱਲ ਕਹੂੰਗਾ ਕਿ ਮਤਲਬ ਕਿ ਕੱਟ ਸ਼ਾਰਟ ਕਰਕੇ ਇੱਦਾਂ ਦੇ ਕੰਮ ਕਰਕੇ ਡੈਫੀਨੇਟਲੀ ਇਟਸ ਨਾਟ ਕੋਈ ਵਿਨ ਸਿਚੁਏਸ਼ਨ ਨਹੀਂ ਹੈਗੀ, ਅਲਟੀਮੇਟਲੀ ਲੂਜ਼ਿੰਗ ਸਿਚੁਏਸ਼ਨ ਹੈਗੀ ਆ। ਸੋ ਮੈਂ ਥੈਂਕ ਯੂ ਕਰੂੰਗਾ ਫਿਰ ਇਹਨਾਂ ਦਾ ਭਾਜੀ ਉਹਨਾਂ ਜਿਹਨਾਂ ਕਾਲ ਕੀਤੀ ਆ, ਤੇ ਹੋਰ ਵੀ ਜਿਹੜੇ ਡਰਾਈਵਰ ਹੈਗੇ ਆ ਪਲੀਜ਼ ਜੇ ਤੁਹਾਡੇ ਨਾਲ ਇੱਦਾਂ ਹੁੰਦਾ ਤਾਂ ਡੈਫੀਨੇਟਲੀ ਸੇ ਨੋ ਟੂ ਇਟ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਨਾਮ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਭਾਜੀ ਜਿੱਦਾਂ ਭਾਜੀ ਹੁਣੇ ਕਹਿੰਦੇ ਨਾ ਕਨਵੈਂਸ ਪਾ ਸਕਦੇ ਹੋ, ਨਹੀਂ ਪਾ ਸਕਦੇ। ਜਦੋਂ ਆਪਾਂ ਕੰਪਨੀ ਦੇ ਨਾਲ ਕੰਮ ਕਰਦੇ ਆ ਨਾ, ਅਸੀਂ ਜੀ 30 ਸਾਲ ਹੋ ਚੱਲੇ ਆ ਐਟਲੀਸਟ ਕੰਮ ਕਰਦਿਆਂ ਨੂੰ ਗੋਰਿਆਂ ਦੀ ਕੰਪਨੀ ਦੇ ਵਿੱਚ। ਉਹਨੇ ਜਿਹੜੇ ਸੇਫਟੀ ਵਾਲੇ ਨੇ ਉਹਨੇ ਰਾਈਟ ਇਸ਼ੂ ਚ ਪਿਆ ਇਹਨੂੰ ਕੋਲ ਲੋਡ ਆ। ਜਦੋਂ ਤੁਸੀਂ ਲੋਡ ਆ ਆਪਾਂ ਮਟੀਰੀਅਲ ਡਰਾਪ ਕਰਕੇ ਜਾਂਦੇ ਹਾਂ ਤਾਂ ਕਨਵੈਂਸ ਵਿੱਚ ਨਹੀਂ ਲੱਗ ਜਾਂਦੇ, ਫਿਰ ਇਹ ਉਹਨਾਂ ਆਰਗੂ ਕਰਦੇ ਆ ਜਾਂ ਤਾਂ ਉਹਨੂੰ ਐਕਸਪਲੇਨ ਕਰ ਦਿੰਦਾ ਕਿ ਮੈਂ ਆਪਣਾ ਫੂਡ ਚੱਕਣ ਗਿਆ ਸੀ, ਟ੍ਰੇਲਰ ਡਰਾਪ ਕਰਕੇ ਇਹ ਜਾ ਸਕਦਾ। ਜੇ ਉਹ ਕਹੇ ਮੈਂ ਹੈਵ ਟੂ ਜਾਣਾ, ਹੈਵ ਟੂ ਨਹੀਂ ਜਾ ਸਕਦਾ ਕਨਵੈਂਸ ਪਾ ਕੇ। ਸਾਡੇ ਵੀ ਅਸੀਂ ਜੇ ਕਿਤੇ ਜਾਈਏ ਅਸੀਂ ਨੋਟ ਪਾ ਕੇ ਉਹਨਾਂ ਨੂੰ ਦੱਸ ਕੇ ਜਾਈਦਾ ਕਿ ਅਸੀਂ ਆਪਣੇ ਫੂਡ ਚੱਕਣ ਚੱਲੇ ਹਾਂ ਜਾਂ ਸ਼ੋਪਿੰਗ ਕਰਨ ਚੱਲੇ ਹਾਂ, ਅਸੀਂ ਕੰਮ ਤੇ ਹੈਗੇ, ਫਿਰ ਅਸੀਂ ਜਾ ਸਕਦੇ। ਨਹੀਂ ਤਾਂ ਅਸੀਂ ਉਹਨਾਂ ਤੋਂ ਪੁੱਛੇ ਤੋਂ ਬਿਨਾਂ ਅਸੀਂ ਨਹੀਂ ਜਾ।
ਇੱਥੇ ਇੱਕ ਚੀਜ਼ ਮੈਂ ਸਤਨਾਮ ਭਾਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਸੀਗਾ ਕਿ ਖਾਲੀ ਟ੍ਰੇਲਰ ਦੇ ਨਾਲ ਜਾਂ ਤੁਸੀਂ ਅਨਲੋਡਡ ਜਿਹੜਾ ਬੌਕਟੇਲ ਟਰੱਕ ਦੇ ਨਾਲ ਪਰਸਨਲ ਕਨਵੇਂਸ ਪਾ ਸਕਦੇ ਐਕਚੁਅਲੀ ਹੁਣ ਤੁਸੀਂ ਲੋਡਡ ਟ੍ਰੇਲਰ ਨਾਲ ਵੀ ਪਰਸਨਲ ਕਨਵੇਂਸ ਪਾ ਸਕਦੇ ਆ, ਪਰ ਡੈਫੀਨੇਟਲੀ ਜਿਹੜਾ ਤੁਸੀਂ ਕਿਹਾ ਕਿ ਦੱਸ ਕੇ ਜਾਣਾ ਔਰ ਕਿਹੜੇ ਰੀਜ਼ਨ ਲਈ ਚੱਲਦੇ ਆ, ਕਿੱਥੇ ਚੱਲਦੇ ਆ। ਜੇ ਹੁਣ ਤੁਹਾਡਾ ਟ੍ਰੇਲਰ ਲੋਡਡ ਹੋ ਗਿਆ ਆ ਔਰ ਤੁਹਾਨੂੰ ਉੱਥੇ ਉਹ ਤੁਹਾਡਾ ਜਿਹੜਾ ਸ਼ਿਪਰ ਹੈਗਾ ਉਹ ਕਹਿੰਦਾ ਵੀ ਨਾ ਤਾਂ ਮੇਰੇ ਯਾਰਡ 'ਚ ਪਾਰਕਿੰਗ ਆ ਨਾ ਸਟਰੀਟ ਪਾਰਕਿੰਗ ਬਾਹਰ ਹੈਗੀ ਆ, ਤੇ ਤੁਹਾਨੂੰ ਨੈਕਸਟ ਕਲੋਜ਼ੈਸਟ ਟਰੱਕ ਸਟਾਪ ਤੇ ਜਾਣਾ ਪੈਣਾ ਆ। ਸੋ ਉਹਦੇ ਲਈ ਤੁਸੀਂ ਪਰਸਨਲ ਕਨਵੇਂਸ ਦੇ ਵਿੱਚ ਉੱਥੇ ਤੱਕ ਜਾ ਸਕਦੇ ਆ ਲੋਡਡ ਟ੍ਰੇਲਰ ਦੇ ਨਾਲ। ਸੋ ਡਿਪੈਂਡ ਕਰਦਾ ਕਿ ਤੁਸੀਂ ਕਦੋਂ ਕਿਹੜੇ ਰੀਜ਼ਨ ਲਈ ਜਿਹੜੀ ਆ ਪਰਸਨਲ ਕਨਵੇਂਸ ਯੂਜ਼ ਕਰ ਰਹੇ ਆ। ਹਾਂ, ਜਿੱਥੇ ਤੁਹਾਡੇ ਕੰਪਨੀ ਨੂੰ ਬੈਨੀਫਿਟ ਹੈਗਾ, ਜਿੱਥੇ ਤੁਹਾਡੀ ਕੰਪਨੀ ਨੂੰ ਉਹਦਾ ਕੋਈ ਬੈਨੀਫਿਟ ਆ ਰਿਹਾ ਹੈਗਾ, ਜਾਂ ਤੁਸੀਂ ਡਿਲੀਵਰੀ ਦੇ ਕਲੋਜ਼ ਜਾ ਰਹੇ ਆ ਜਾਂ ਪਿਕਅਪ ਦੇ ਕਲੋਜ਼ ਜਾ ਰਹੇ ਆ, ਜਾਂ ਕੰਪਨੀ ਨੂੰ ਫਾਈਨੈਂਸ਼ੀਅਲ ਬੈਨੀਫਿਟ ਹੋ ਰਿਹਾ ਉਸ ਤੁਹਾਡੇ ਮੂਵ ਨਾਲ, ਉਹ ਪਰਸਨਲ ਕਨਵੇਂਸ ਨਹੀਂ ਮੰਨੀ ਜਾਊਗੀ। ਰਮਨ ਭਾਜੀ ਮੈਂ ਵੀ ਇਹੀ ਕਹਿਣਾ, ਕਿਉਂਕਿ ਸਾਨੂੰ ਚਾਹੇ ਖਾਲੀ ਹੋਵੇ ਚਾਹੇ ਲੋਡਡ ਹੋਵੇ, ਕੰਪਨੀ ਸਾਨੂੰ ਪੇ ਕਰਦੀ ਆ ਪਰ ਮਾਈਲ ਹੈ ਨਾ। ਜਦੋਂ ਸਾਨੂੰ ਉਹ ਕਹਿੰਦੇ ਤੁਸੀਂ ਟਰੱਕ ਸਟਾਪ ਤੇ ਜਾਵੋ, ਫਿਰ ਅਸੀਂ ਜਾਈਦਾ ਆ, ਪਰ ਅਸੀਂ ਕਨਵੈਂਸ ਪਾ ਕੇ ਨਹੀਂ ਜਾਂਦੇ, ਡਰਾਈਵਿੰਗ ਦੀ ਜਾਂਦੇ, ਕਿਉਂਕਿ ਸਾਨੂੰ ਪੇ ਕਰਦੇ ਆ ਉੱਥੇ ਜਾ। ਨਹੀਂ ਉਹ ਤਾਂ ਮੰਨ ਗਿਆ ਭਾਜੀ ਮੈਂ, ਉਹ ਨਹੀਂ ਗੱਲ ਉੱਥੇ ਪਰਸਨਲ ਕਨਵੇਂਸ ਦੀ ਗੱਲ ਉੱਥੇ ਨਹੀਂ ਆਉਂਦੀ। ਪਰਸਨਲ ਕਨਵੇਂਸ ਦੀ ਆਉਂਦੀ ਜਦੋਂ ਤੁਹਾਡੇ ਆਵਰਸ ਮੁੱਕ ਚੁੱਕੇ ਆ ਔਰ ਤੁਹਾਨੂੰ ਪਾਰਕਿੰਗ ਨਹੀਂ ਹੈਗੀ, ਤੁਹਾਨੂੰ ਸ਼ਿਪਰ ਕਹਿ ਰਿਹਾ ਕਿ ਉੱਥੋਂ ਯਾਰਡ ਛੱਡੋ, ਤੁਹਾਡੇ ਆਵਰਸ ਖਤਮ ਹੋ ਚੁੱਕੇ ਆ, ਉਦੋਂ ਤੁਸੀਂ ਪਰਸਨਲ ਕਨਵੇਂਸ ਪਾ ਕੇ ਕਲੋਜ਼ੈਸਟ ਸੇਫੈਸਟ ਟਰੱਕ ਸਟਾਪ ਤੇ ਜਾ ਸਕਦੇ ਆ। ਉਹਦੀ ਗੱਲ ਕਰ ਰਹੇ ਆਪਾਂ। ਬਾਕੀ ਤੁਸੀਂ ਕੰਪਨੀ ਨੂੰ ਤਾਂ ਦੱਸਣਾ ਪੈਣਾ ਨਾ, ਵੀ ਮੈਨੂੰ ਆਹ ਪ੍ਰੋਬਲਮ ਆ, ਮੈਨੂੰ ਸ਼ਿਪਰ ਏਦਾਂ ਕਹਿੰਦਾ, ਮੈਂ ਜਾਵਾਂ ਕਿ ਨਾ ਜਾਵਾਂ, ਤੁਸੀਂ ਮੈਨੂੰ ਦੱਸੋ। ਜੀ ਉਹ ਤਾਂ ਡੈਫੀਨੇਟਲੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਤਾਂ ਕਲੀਅਰ ਹੋਣੀ ਚਾਹੀਦੀ। ਜਾਂ ਉਹ ਇਸ ਕਰਕੇ ਉਹ ਜਿੱਦਾਂ ਭਾਜੀ ਉਹਨਾਂ ਨੇ ਕਾਲ ਕਰਕੇ ਦੱਸਦੇ ਨਾ, ਮੈਂ ਐਂ ਕੀਤਾ, ਮੈਂ ਉਹਨਾਂ ਨੂੰ ਕਿਹਾ ਉੱਥੇ ਰੋਂਗ ਆ, ਰਾਈਟ ਨੇ ਗੇ ਮੇਰੇ ਕਹਿਣ ਦਾ ਮਤਲਬ। ਉਹਨਾਂ ਨੂੰ ਸੇਫਟੀ ਵਾਲੇ ਨੂੰ ਕਾਲ ਕਰਦਾ ਕਿ ਮੈਨੂੰ ਇੱਥੇ ਆ ਪ੍ਰੋਬਲਮ ਹੈ, ਮੈਂ ਜਾ ਰਿਹਾ, ਮੈਂ ਸ਼ਾਪਿੰਗ ਕਰਨ ਚੱਲਣਾ ਜਾਂ ਮੈਂ ਆਪਣਾ ਫੂਡ ਚੱਕਰ ਚੱਲਣਾ ਹੈ ਨਾ, ਟ੍ਰੇਨ ਨਾਲ ਮੈਂ ਇੱਥੇ ਡਰਾਪ ਕੀਤਾ, ਮੈਂ ਕਨਵੈਂਸ ਤੇ ਪਾ ਕੇ ਜਾ ਰਿਹਾ। ਉਹਨੇ ਕਹਿੰਦੇ ਓਕੇ ਤੂੰ ਜਾ, ਨੋ ਪ੍ਰੋਬਲਮ, ਚੱਲ ਜਾ। ਜਦੋਂ ਆਪਾਂ ਕਹਿੰਦੇ ਅਸੀਂ ਹੈਵ ਟੂ ਜਾਵਾਂਗੇ ਨਾ, ਆਪਾਂ ਹੈਵ ਟੂ, ਮੈਂ ਕਹਿਣ ਦਾ ਮਤਲਬ ਆਪਾਂ ਹੈਵ ਟੂ ਨਹੀਂ ਜਾ ਸਕਦੇ। ਜਿੱਦਾਂ ਜੇ ਆਪਾਂ ਕਹੀਏ ਕੰਪਨੀ ਨਾਲ ਅਸੀਂ ਕੰਮ ਕਰਦੇ ਆ, ਅਸੀਂ ਉਹਨਾਂ ਲਈ ਡਰਾਈਵਰ ਹਾਇਰ ਆ, ਉਹ ਸਾਨੂੰ ਪੇ ਕਰਦੇ ਆ ਜਿੱਥੇ ਅਸੀਂ ਜਾਂਦੇ ਆ। ਮੈਂ ਤਾਂ ਇਸ ਕਰਕੇ ਸਰ ਬਸ ਕਲੀਅਰ ਕੀਤਾ ਵੀ ਸਾਡੇ ਨਾਲ ਜੋ ਹੁੰਦਾ, ਮੈਂ ਤਾਂ ਉਹੀ ਗੱਲ ਕਰ। ਥੈਂਕ ਯੂ ਸਤਨਾਮ ਜੀ, ਮਿਹਰਬਾਨੀ। ਓਕੇ ਜੀ, ਧੰਨਵਾਦ ਜੀ। ਜੀ ਸੋ ਬਿਲਕੁਲ ਸਰੋਤਿਓ, ਦੇਖੋ ਇਦਾਂ ਇੱਕ ਦੂਜੇ ਨੂੰ ਨੌਲੇਜ ਮਿਲਦਾ ਹੈਗਾ। ਇਹ ਸਾਡੇ ਪ੍ਰੋਗਰਾਮ ਦਾ ਮੇਨ ਮਕਸਦ ਹੀ ਇਹਦਾ ਇਹ ਆ ਕਰਨ ਦਾ ਵੀ ਜਿਹੜੇ ਵੀ ਆਪਣੇ ਭੈਣ ਭਰਾ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਟਰਾਂਸਪੋਰਟੇਸ਼ਨ ਬਿਜ਼ਨਸ ਦੇ ਵਿੱਚ ਆ, ਉਹਨਾਂ ਨੂੰ ਇੱਦਾਂ ਜਿਹੜਾ ਇੱਕ ਦੂਜੇ ਦੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਤਾਂ ਕਿ ਜਿਹੜਾ ਨੌਲੇਜ ਮਿਲ ਸਕੇ। ਜੀ ਆਈ ਡੋਨਟ ਨੋ ਕਿੰਨੀਆਂ ਕੁ ਪਰਸਨਲ ਚੀਜ਼ਾਂ ਜਿਹੜੀਆਂ ਉਹ ਦੱਸ ਕੇ ਜਾਣੀਆਂ ਚਾਹੀਦੀਆਂ, ਕਿੰਨੀਆਂ ਦੱਸਣੀਆਂ, ਕਿਵੇਂ ਆ ਰੋਟੀ ਖਾਣ ਲਈ ਵੀ ਦੱਸਣਾ ਪੈਣਾ ਆ, ਕਿੱਦਾਂ ਆ ਇਹ ਤਾਂ ਹੁਣ ਚਲੋ ਆਪਸੀ ਉਹਨਾਂ ਦਾ ਕਿੱਦਾਂ ਹੈਗਾ, ਕਿਵੇਂ ਆ। ਰਮਨ ਜੀ ਹੈ ਕੋਈ ਇਸ ਦੇ ਉੱਤੇ ਕੋਈ ਮਤਲਬ ਪੱਕੀ ਚੀਜ਼ ਆ, ਜਾਂ ਇਹ ਲਾਈਕ ਅਪ ਇਨ ਦੀ ਏਰੀਆ, ਗ੍ਰੇ ਏਰੀਆ ਹੀ ਹੈ ਸਾਰਾ? ਨਹੀਂ ਇਹ ਪੱਕੀ ਚੀਜ਼ ਹੈ, ਕੋਈ ਅਪ ਇਨ ਦਾ ਗ੍ਰੇ ਏਰੀਆ ਨਹੀਂਗਾ। ਇਹਨੂੰ ਆਪਾਂ ਕਿੱਦਾਂ ਮਿਸਯੂਜ਼ ਕਰਦੇ ਹਾਂ, ਆਪਾਂ ਕਿੱਦਾਂ ਢੰਗ ਕੱਢਦੇ ਹਾਂ, ਉੱਥੇ ਗ੍ਰੇ ਏਰੀਆ ਆ ਜਾਂਦਾ। ਪਰ ਡੈਫੀਨੇਟਲੀ ਇੱਥੇ ਓਰੀਐਂਟੇਸ਼ਨ ਦੀ ਗੱਲ ਫਿਰ ਉੱਭਰ ਕੇ ਆ ਗਈ ਕਿ ਓਰੀਐਂਟੇਸ਼ਨ ਦੇ ਵਿੱਚ ਆਪਣੀ ਪਾਲਿਸੀਜ਼ ਨੂੰ ਕਿੱਦਾਂ ਸਮਝਾਇਆ ਆ ਡਰਾਈਵਰ ਨੂੰ, ਤੁਸੀਂ ਓਰੀਐਂਟੇਸ਼ਨ ਦੇ ਵਿੱਚ ਕਿੱਦਾਂ ਕੰਪਨੀ ਪਾਲਿਸੀ ਬਾਰੇ ਦੱਸਿਆ ਆ, ਕੰਪਨੀ ਦੀ ਪਾਲਿਸੀਜ਼ ਹੈ ਵੀ ਆ ਕਿ ਨਹੀਂ ਹੈ। ਹੁਣ ਤੁਸੀਂ ਤਾਂ ਧੱਕੇ ਨਾਲ ਕਹਿੰਦੇ ਵੀ ਸਾਡੀ ਕੰਪਨੀ ਆਹ ਨਹੀਂ ਕਰਨ ਦਿੰਦੀ। ਡਿਡ ਯੂ ਗੇਵ ਦੈਮ ਇਨ ਰਾਈਟਿੰਗ? ਤੁਸੀਂ ਰਾਈਟਿੰਗ 'ਚ ਦਿੱਤਾ ਉਹਨਾਂ ਨੂੰ ਕਿ ਅਸੀਂ ਨਹੀਂ ਕਰ ਸਕਦੇ? ਤੁਸੀਂ ਰਾਈਟਿੰਗ ਦੇ ਵਿੱਚ ਉਹਨਾਂ ਕੋਲ ਸਾਈਨ ਲਏ ਆ ਕਿ ਆਹ ਕੰਪਨੀ ਪਾਲਿਸੀ ਤੁਸੀਂ ਸਾਈਨ ਕੀਤੇ ਆ? ਦੇਖੋ ਜੇ ਤੁਸੀਂ ਹਾਇਰ ਕੀਤਾ ਉੱਥੇ ਤੁਸੀਂ ਸਾਈਨ ਕੀਤੇ ਆ ਕਿ ਆਹ ਚੀਜ਼ ਅਸੀਂ ਨਹੀਂ ਕਰਦੇ। ਸੋ ਤੁਸੀਂ ਉਹ ਚੀਜ਼ਾਂ ਜੇ ਤਾਂ ਤੁਸੀਂ ਉਹ ਚੀਜ਼ਾਂ ਕੀਤੀਆਂ ਫਿਰ ਤਾਂ ਤੁਸੀਂ ਡਰਾਈਵਰ ਨੂੰ ਕਰ ਸਕਦੇ ਆ ਪ੍ਰੈਸ਼ਰ। ਪਰ ਜੇ ਤੁਸੀਂ ਉਹ ਚੀਜ਼ਾਂ ਹੀ ਨਹੀਂ ਸਾਈਨ ਕੀਤੀਆਂ, ਤੁਸੀਂ ਕੰਪਨੀ ਪਾਲਿਸੀ ਨਹੀਂ ਹੈਗੀ, ਤੁਹਾਡੇ ਕੋਲ ਲਿਖਿਆ ਹੀ ਕੁਛ ਨਹੀਂ ਹੈਗਾ, ਤੇ ਫਿਰ ਡੈਫੀਨੇਟ ਕੁਛ ਨਹੀਂ ਕਰ ਸਕਦੇ। ਸੋ ਇੱਥੇ ਫਿਰ ਓਰੀਐਂਟੇਸ਼ਨ ਦਾ ਮੁੱਦਾ ਫਿਰ ਉੱਭਰ ਕੇ ਆ ਜਾਂਦਾ ਕਿ ਕੀ ਓਰੀਐਂਟੇਸ਼ਨ ਕੀਤੀ ਗਈ, ਕੀ ਓਰੀਐਂਟੇਸ਼ਨ ਦੇ ਵਿੱਚ ਡਰਾਈਵਰ ਨੂੰ ਸਾਰੀਆਂ ਕੰਪਨੀ ਪਾਲਿਸੀਜ਼ ਸਮਝਾਈਆਂ ਗਈਆਂ, ਕੀ ਉਹਨੂੰ ਦੱਸਿਆ ਗਿਆ ਕਿਵੇਂ ਪਰਸਨਲ ਯੂਜ਼ ਕਰਨੀ ਆ, ਕੀ ਉਹਨੂੰ ਦੱਸਿਆ ਗਿਆ ਸਾਰਾ ਕੁਝ। ਹੁਣ ਈਵਨ ਰਾਜਕਨ ਇੱਡੀ ਵੱਡੀ ਇਹ ਚੀਜ਼ ਆ, ਹਾਂਜੀ, ਆਪਾਂ ਸਾਰਾ ਸੈਲਫੋਨ ਹੱਥ 'ਚ ਫੜ ਕੇ ਆਪਾਂ ਨਹੀਂ ਡਰਾਈਵ ਕਰ ਸਕਦੇ। ਪਰ ਜੇ ਤੁਸੀਂ ਕਿਸੇ ਐਕਸੀਡੈਂਟ 'ਚ ਹੋ ਜਾਂਦੇ ਆ, ਕੋਰਟ 'ਚ ਤੁਹਾਡਾ ਕੇਸ ਚਲਾ ਜਾਂਦਾ, ਡਰਾਈਵਰ ਨੂੰ ਪੁੱਛਿਆ ਜਾਂਦਾ ਕਿ ਤੂੰ ਹੱਥ ਦੇ ਵਿੱਚ ਫੋਨ ਫੜ ਕੇ ਟਰੱਕ ਚਲਾ ਰਿਹਾ ਸੀ, ਉਹ ਕਹਿੰਦਾ ਜੀ ਹਾਂ ਮੈਂ ਚਲਾ ਰਿਹਾ ਸੀ ਪਰ ਇਹਨਾਂ ਨੇ ਮੈਨੂੰ ਕਦੀ ਦੱਸਿਆ ਨਹੀਂ। ਠੀਕ ਆ, ਉੱਥੇ ਜੱਜ ਨੇ ਤੁਹਾਨੂੰ ਪੁੱਛਣਾ ਕਿ ਹੈਵ ਯੂ, ਤੁਸੀਂ ਇਹਨੂੰ ਦੱਸਿਆ, ਤੁਸੀਂ ਰਿਟਨ ਪਾਲਿਸੀ ਦੇ ਵਿੱਚ ਦੱਸਿਆ ਇਹਨੂੰ ਕਿ ਜੇ ਉਹਨਾਂ ਦੇ ਕੋਲ ਰਿਟਨ ਪਾਲਿਸੀ ਨਹੀਂ ਹੈਗੀ ਤੇ ਨੋ ਆ, ਤੇ they will be held liable although he is
ਉਹਦੀ ਪ੍ਰੋਬਲਮ ਉਹਦੀ ਹੈ ਟਰੱਕ ਦਾ ਫੜ ਕੇ ਫੋਨ ਫੜ ਕੇ ਚਲਾਉਣ ਦੀ, ਪਰ ਸਟਿਲ ਕੰਪਨੀ ਲਾਇਬਲ ਮੰਨਿਆ ਜਾਣਾ ਉੱਥੇ ਕਿ ਤੁਸੀਂ ਇਹਨੂੰ ਰਿਟਨ ਦੇ ਵਿੱਚ ਨਹੀਂ ਦੱਸਿਆ ਹੈ, ਪਾਲਿਸੀ ਨਹੀਂ ਦੱਸੀ ਮਤਲਬ ਇਹਨੂੰ ਤੁਸੀਂ। ਹਾਂ, ਸੋ ਗੱਲ ਆ ਜਾਂਦੀ ਹੈ ਫਿਰ ਓਰੀਐਂਟੇਸ਼ਨ, ਕੰਪਨੀ ਪਾਲਿਸੀਜ਼, ਡਰੱਗ ਐਂਡ ਅਲਕੋਹਲ ਟੈਸਟਿੰਗ ਪਾਲਿਸੀਜ਼, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਡਰਾਈਵਰ ਹਾਇਰਿੰਗ ਵੇਲੇ, ਓਰੀਐਂਟੇਸ਼ਨ ਵੇਲੇ ਸਾਈਨ ਕਰਵਾ ਕੇ ਕਾਪੀਆਂ ਡਰਾਈਵਰ ਨੂੰ ਦੇਣੀਆਂ ਚਾਹੀਦੀਆਂ। ਡਰਾਈਵਰ ਨੂੰ ਸਮਝਾਉਣਾ ਚਾਹੀਦਾ ਕਿ ਸਾਡੀ ਕੰਪਨੀ ਦੇ ਤੂੰ ਕੰਮ ਕਰਨਾ, ਸਾਡੀ ਕੰਪਨੀ ਦੀ ਆਹ ਪਾਲਿਸੀ ਪ੍ਰੋਸੀਜਰ ਆ। ਜੇ ਚਾਹੇ ਤੁਹਾਡੇ ਕੋਲ 2 ਟਰੱਕ ਆ, ਚਾਹੇ ਤੁਹਾਡੇ ਕੋਲ 10 ਆ, 100 ਜਾਂ 1000 ਆ, ਇੱਕ ਸੇਮ ਸਾਰਿਆਂ ਲਈ ਆ, ਸਾਰਿਆਂ ਲਈ ਸੇਮ। ਠੀਕ ਹੈ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਪਹਿਲਾਂ ਇੱਕ ਕਾਲਰ ਗੱਲ ਕਰਕੇ ਗਏ ਸੀਗੇ ਨਾ, ਤੇ ਉਹ ਜਿਸ ਤਰੀਕੇ ਨਾਲ ਆਪਣਾ ਪ੍ਰੈਜ਼ੈਂਟ ਕਰ ਰਹੇ ਸੀਗੇ, ਉਹ ਏਦਾਂ ਲੱਗ ਰਿਹਾ ਸੀਗਾ ਕਿ ਹੀ ਵਾਸ ਡਿਮਾਂਡਿੰਗ ਸਮਥਿੰਗ। ਤੁਸੀਂ ਕੰਪਨੀ ਲਈ ਜੌਬ ਕਰ ਰਹੇ ਆ, ਕੰਪਨੀ ਨੇ ਤੁਹਾਨੂੰ ਇੱਕ ਰੂਟ ਦਿੱਤਾ ਕਿ ਪੁਆਇੰਟ A ਟੂ ਪੁਆਇੰਟ B ਤੁਸੀਂ ਜਾਣਾ ਹੈਗਾ ਆ, ਤੁਸੀਂ ਆਪਣੀ ਪਰਸਨਲ ਯੂਜ਼ ਲਈ ਕੰਪਨੀ ਦਾ ਟਰੱਕ ਯੂਜ਼ ਕਰ ਰਹੇ ਆ ਤੇ ਆਫ ਰੂਟ ਜਾ ਰਹੇ ਆ ਜਾਂ ਕੁਝ ਵੀ ਕਰਦੇ ਆ, ਤੇ ਉਹ ਦੈਟਸ ਆਟੋਮੈਟਿਕਲ ਟਰਮੀਨੇਸ਼ਨ। ਤੁਸੀਂ ਕਿਸੇ ਚੱਜ ਦੀ ਕੰਪਨੀ 'ਚ ਕੰਮ ਕਰੋਗੇ ਨਾ, ਤੁਸੀਂ ਆਪਣੀ ਕੰਪਨੀਆਂ ਇਸ ਮਾਮਲੇ 'ਚ ਬਹੁਤ ਲਿਬਰਲ ਆ ਕਿ ਉਹ ਤੁਹਾਨੂੰ ਕੋਈ ਕੁਐਸਚਨ ਹੀ ਨਹੀਂ ਕਰਦਾ। 40-50 ਮੀਲ ਤੁਸੀਂ ਫਾਲਤੂ ਪਾਤੇ ਟਰੱਕ ਦੇ ਉੱਤੇ, ਕਿੱਧਰ ਗਏ, ਪਰਸਨਲ ਕਨਵੀਨੀਅੰਸ ਪਾ ਲਿਆ। ਉਹ ਥੋੜੀ ਜਿਹੀ ਲਿਬਰਲ ਆ ਕਿ ਅਕੋਮੋਡੇਟ ਕਰ ਲੈਂਦੇ ਡਰਾਈਵਰ ਨੂੰ। ਲੇਕਿਨ ਜੇ ਤੁਸੀਂ 20-25 ਮੀਲ ਕਿਸੇ ਹੋਰ ਚੱਜ ਦੀ ਕੰਪਨੀ ਦਾ ਜਾਂ ਗੋਰਿਆਂ ਦੀ ਕੰਪਨੀ ਦਾ ਟਰੱਕ ਲੈ ਕੇ ਚਲੇ ਜਾਂਦੇ, ਤੁਹਾਨੂੰ ਉਹਨਾਂ ਨੇ ਟਰਮੀਨੇਟ ਕਰ ਦੇਣਾ। ਉਹ he was demanding ਕਿ ਉਹਦੀ ਰਾਈਟ ਹੈਗੀ ਹੈ ਕਿ ਉਹ ਪਰਸਨਲ ਕਨਵੀਨੀਅੰਸ ਪਾ ਕੇ ਉਹਨੇ ਜਿੱਥੇ ਜਾਣਾ ਜਾ ਸਕਦਾ। ਨੋ, ਟੋਟਲੀ ਰੌਂਗ। ਉਹ ਕਹਿੰਦਾ ਕਿ ਮੇਰੇ 10 ਮਿੰਟ ਹੋਰ ਸੀਗੇ, ਮੈਂ ਪਾਰਕਿੰਗ ਨਹੀਂ ਮੈਨੂੰ ਮਿਲ ਰਹੀ ਸੀ, ਕੁਛ ਪ੍ਰੋਬਲਮ ਸੀ ਉਹਦੀ। ਜੇ ਤੈਨੂੰ 10 ਮਿੰਟ ਓਵਰ ਹੋ ਰਿਹਾ ਸੀ, ਅੱਧਾ ਘੰਟਾ ਪਹਿਲਾਂ ਰੁਕ ਜਾ ਜਿੱਥੇ ਪਾਰਕਿੰਗ ਮਿਲਦੀ ਆ। ਇਹ ਨਹੀਂ ਹੈਗਾ, ਦਿਸ ਇਜ਼ ਰੌਂਗ ਪ੍ਰੈਕਟਿਸ ਕਿ ਮੈਂ ਤਾਂ ਕਹਿੰਦਾ ਉਹ ਕੰਪਨੀ ਇਜ਼ ਗੁੱਡ, ਦੇ ਸ਼ੁੱਡ ਬੀ ਐਪਰੀਸ਼ੀਏਟਡ ਕਿ ਉਹ ਘੱਟੋ ਘੱਟ ਐਨਫੋਰਸ ਤਾਂ ਕਰ ਰਿਹਾ ਡਰਾਈਵਰ ਦੇ ਉੱਤੇ ਕਿ ਗਲਤ ਕੰਮ ਨਾ ਕਰੋ, ਬਜਾਏ ਇਸ ਦੇ ਕਿ ਉਹ ਜਿੱਦਾਂ ਚਾਹੇ ਡਰਾਈਵਰ ਲਿਬਰਟੀ ਲੈ ਕੇ ਉਸ ਲਿਬਰਟੀ ਨੂੰ ਮਿਸਯੂਜ਼ ਨਾ ਕਰੇ। ਜੀ ਜੀ, ਥੈਂਕ ਯੂ ਅਮਰੀਕ ਜੀ। ਥੈਂਕ ਯੂ ਜੀ। ਸੋ ਰਮਨ ਜੀ, ਡਿਫਰੈਂਟ ਪੁਆਇੰਟ ਆਫ ਵਿਊਜ਼ ਜਿਹੜੇ ਉਹ ਆ ਰਹੇ ਆ ਜਦੋਂ ਚਲੋ ਜਿਹੜੀ ਗੱਲ ਫਿਰ ਉੱਥੇ ਬਾਟਮ ਤੇ ਆ ਜਾਂਦੀ ਹੈ ਕਿ ਉਹ ਕੰਪਨੀ ਨੇ ਆਪਣੀ ਕੰਪਨੀ ਪਾਲਿਸੀਜ਼ ਦੇ ਵਿੱਚ ਇਹ ਲਿਖ ਕੇ ਦਿੱਤਾ ਹੈ ਡਰਾਈਵਰ ਨੂੰ ਕਿ ਇੱਦਾਂ ਕਰਨਾ, ਆਹ ਨਹੀਂ ਕਰਨਾ, ਕੀ ਉਹਨਾਂ ਨੇ ਸਾਰਾ ਕੁਝ ਦੱਸਿਆ ਆ। ਠੀਕ ਆ, ਮੈਂ ਇੱਥੇ ਨਾ ਤਾਂ ਮੈਂ ਕੰਪਨੀ ਦੇ ਹੱਕ ਦੇ ਵਿੱਚ ਕੋਈ ਗੱਲ ਕਰ ਰਿਹਾ, ਨਾ ਮੈਂ ਡਰਾਈਵਰ ਦੇ ਹੱਕ ਕੋਈ ਗੱਲ ਕਰ ਰਿਹਾ। ਮੈਂ ਦੋਨਾਂ ਦੇ ਰਾਈਟਸ ਦੀ ਗੱਲ ਕਰ ਰਿਹਾ ਔਰ ਦੋਨਾਂ ਦੀਆਂ ਰਿਸਪੌਂਸਿਬਿਲਿਟੀਜ਼ ਦੀ ਗੱਲ ਕਰ ਰਿਹਾ। ਜੇ ਮੈਂ ਤੁਹਾਨੂੰ ਅੱਜ ਇੱਕ ਕੰਮ ਕਰਨ ਨੂੰ ਤੁਹਾਨੂੰ ਬਿਠਾ ਕੇ ਦੱਸਿਆ ਵੀ ਆਹ ਤੁਹਾਡੀ ਜੌਬ ਆ, ਇੱਦਾਂ ਤੁਸੀਂ ਕਰਨਾ ਆ, ਇੱਦਾਂ ਤੁਸੀਂ ਕਰਨਾ ਆ, ਜਿੱਦਣ ਤੁਸੀਂ ਬਾਹਰ ਜਾ ਕੇ ਉਸ ਤੋਂ ਖਿਲਾਫ ਜਾਂਦੇ ਆ, ਮੇਰੇ ਕੋਲ ਸਾਰਾ ਰਾਈਟ ਹੈਗਾ ਤੁਹਾਡੇ ਖਿਲਾਫ ਕੁਛ ਵੀ ਕਰਨ। ਪਰ ਜੇ ਹੁਣ ਤੁਸੀਂ ਡਰਾਈਵਰ ਦੇ ਇਨਫੋਰਸਮੈਂਟ ਕਰ ਰਹੇ ਆ ਕਿ ਤੁਸੀਂ ਉਹਦੀ ਕੰਪਨੀ ਦੇ ਉਹਦੀ ਜਿਹੜੀ ਆ ਉਹਦੀ ਪਰਸਨਲ ਕਨਵੀਨੈਂਸ ਕੱਢ ਰਹੇ ਆ ਵਿੱਚੋਂ, ਠੀਕ ਹੈ ਨਾ, ਤੇ ਤੁਸੀਂ ਫਿਰ ਕਹਿ ਰਹੇ ਆ ਕਿ ਜਿਹੜੀ ਵਾਇਲੇਸ਼ਨ ਆ ਉਹ ਫਿਰ ਚੱਲ ਸਕਦੀ ਹੈ ਵਿੱਚ। So that doesn't mean it's a right attitude, right ਜਿਹੜਾ ਹੈਗਾ ਉਹਦਾ ਰਿਸਪੌਂਸ ਹੈਗਾ। ਮੈਂ ਅਗੇਨ ਫਿਰ ਇਹ ਗੱਲ ਕਹੂੰਗਾ ਕਿ ਇਹ ਯੂ ਸੇ ਮੀ ਸੇ ਵਾਲੀ ਗੱਲ ਆ ਕਿ ਇਹਨੇ ਕਿਹਾ ਉਹਨੇ ਕਿਹਾ। ਅਸਲ 'ਚ ਰਿਟਨ ਕੀ ਆ, ਪਾਲਿਸੀ ਕੀ ਸੀ, ਉਹਨੂੰ ਦੇਖ ਕੇ ਹੀ ਜਿਹੜਾ ਫੈਸਲਾ, ਜੱਜਮੈਂਟ ਜਿਹੜੀ ਉਹ ਆ ਸਕਦੀ ਆ। ਜਦੋਂ ਕੰਪਨੀ ਨੇ ਡਰਾਈਵਰ ਨੂੰ ਟਰੱਕ ਦੇਣਾ ਆ, ਜੇ ਉਹ ਓਰੀਐਂਟੇਸ਼ਨ ਕੀਤੀ ਹੋਵੇ, ਉਹਨੂੰ ਰਿਟਨ ਪਾਲਿਸੀ ਉਹਦੇ ਸਾਹਮਣੇ ਰੱਖੀ ਹੋਵੇ, ਉਦੋਂ ਉਹਨੂੰ ਐਕਸਪਲੇਨ ਕੀਤਾ ਹੋਵੇ ਕਿ ਪਰਸਨਲ ਕਨਵੀਨੈਂਸ ਕਦੋਂ ਯੂਜ਼ ਕਰਨੀ ਆ, ਪਰਸਨਲ ਕਨਵੀਨੈਂਸ ਦਾ ਕੀ ਮਤਲਬ ਆ। ਜੇ ਡਰਾਈਵਰ ਨੂੰ ਉਹ ਪੁੱਛਿਆ ਜਾਵੇ ਤੇ ਡਰਾਈਵਰ ਨੂੰ ਦੱਸਿਆ ਜਾਵੇ ਸਾਰਾ, ਤੇ ਫਿਰ ਡਰਾਈਵਰ ਗਲਤੀ ਕਰੇ ਜਾਂ ਫਿਰ ਡਰਾਈਵਰ ਇੱਦਾਂ ਦੀ ਗੱਲ ਕਰੇ, ਤਾਂ ਡੈਫੀਨੇਟਲੀ ਮੈਂ ਕਹੂੰਗਾ ਕਿ ਉਹਦੇ ਐਕਸ਼ਨੇਬਲ ਹੈਗਾ ਆ ਔਰ ਐਕਸ਼ਨ ਲੈ ਸਕਦੇ ਹੈਗੇ ਆ। ਦੇयर ਇਜ਼ ਨੋ ਪੁਆਇੰਟ ਅਬਾਊਟ ਇਟ, ਠੀਕ ਹੈ ਨਾ। ਪਰ ਇਹਦੇ ਵਿੱਚ ਸਾਰਿਆਂ ਨੂੰ ਵੱਡੀ ਚੀਜ਼ ਇਹ ਆਈ ਹੈ ਕਿ ਦੱਸਦਾ ਇਹ ਚੀਜ਼ਾਂ ਕੀਤੀਆਂ ਗਈਆਂ ਕਿ ਨਹੀਂ। ਜੀ, ਜਿੰਮੀ ਜੁੜੇ ਨੇ ਆਪਣੇ ਨਾਲ ਇੱਕ ਵਾਰੀ ਫਿਰ। ਹਾਂਜੀ ਜਿੰਮੀ। ਹਾਂਜੀ ਭਾਜੀ, ਮੈਂ ਕਿਹਾ ਮੈਂ ਦੂਜੇ ਡਰਾਈਵਰਾਂ ਦੀ ਗੱਲ ਸੁਣ ਰਿਹਾ ਸੀਗਾ। ਮੈਂ ਕਿਹਾ ਮੈਂ ਬਾਕੀ ਦੇ ਪੁਆਇੰਟਸ ਵੀ ਕਲੀਅਰ ਕਰਦਾ ਜਿਹੜੇ ਕਿ ਰਹਿ ਗਈਆਂ, ਸ਼ਾਇਦ ਮੇਰੇ ਕੋਲ ਦੱਸਣੀਆਂ ਰਹਿ ਗਈਆਂ। ਅੱਜ ਤੱਕ ਮੈਂ ਕਦੀ ਜਿੱਦਾਂ ਮੈਂ ਪਰਸਨਲ ਕਨਵੀਨੀਅੰਸ ਸਰ ਮੈਂ ਬਹੁਤ ਰੇਅਰਲੀ ਯੂਜ਼ ਕਰਦਾ ਆ ਕਿ 6 ਮਹੀਨੇ ਵਿੱਚ ਕਹਿ ਲਓ ਕਿ 2 ਵਾਰੀ ਜਾਂ ਇੰਨੀ ਕੁ ਮੇਰੀ ਯੂਜ਼ ਹੁੰਦੀ ਆ, ਹੈ ਨਾ। ਔਰ ਜਿਹੜੀ ਮੈਂ ਪਰਸਨਲ ਕਨਵੀਨੀਅੰਸ ਪਾ ਕੇ ਗਿਆ ਸੀਗਾ ਸਰ, ਉਹ 15 ਮਿੰਟ ਦੂਰ ਸੀਗਾ, ਸਿਰਫ ਇੱਕ ਸਟੋਰ ਜਾਣਾ ਸੀਗਾ, ਜ਼ਰੂਰੀ ਸੀਗੀ। ਕਈ ਡਰਾਈਵਰ ਕਹਿੰਦੇ ਸੀਗੇ ਕਿ ਹਾਂ ਸਾਨੂੰ ਦੱਸ ਕੇ ਜਾਣਾ ਚਾਹੀਦਾ ਸਰ, ਕਿਸੇ ਦੀ ਕੌਨਫੀਡੈਂਸ਼ੀਅਲ ਚੀਜ਼ ਵੀ ਹੋ ਸਕਦੀ ਹੈ, 15 ਮਿੰਟ ਦੂਰ ਜਾਣਾ।
ਉਹਦੇ ਵਿੱਚ ਉਹਦੇ ਕਮੈਂਟਸ ਪਏ ਹੁੰਦੇ ਆ, ਉਹਨੂੰ ਕਮੈਂਟ ਪਰਸਨ ਕਨਵੀਨੀਅੰਸ ਉਹ ਅਲਾਉ ਹੀ ਨਹੀਂ ਕਰਦਾ ਵਿਦਆਊਟ ਉਹ ਕਮੈਂਟ ਪਾਉਣ ਤੋਂ ਪਹਿਲਾਂ, ਠੀਕ ਹੈ ਨਾ। ਸੋ ਇਹਦੇ ਵਿੱਚ ਮੈਂ ਇਹ ਨਾਲੇ ਜਿਹੜੀ ਹੋਰ ਕਈ ਵਾਰੀ ਸਿਚੁਏਸ਼ਨ ਇੱਦਾਂ ਹੁੰਦੀ ਹੈ ਡਿਸਪੈਚ ਹੋ ਗਈ, ਜਿਹਨਾਂ ਦੇ ਬੰਦੇ ਕੰਪਨੀਆਂ ਹੀ ਛੋਟੀ ਆ, ਤੁਸੀਂ ਉਹਨੂੰ ਆਫ ਆਵਰਸ ਦੇ ਵਿੱਚ ਕਿੱਦਾਂ ਉਹਨੂੰ ਕਮਿਊਨੀਕੇਟ ਕਰੋਗੇ? ਕਮਿਊਨੀਕੇਸ਼ਨ ਆਲ ਦਾ ਟਾਈਮ ਤਾਂ ਪੋਸੀਬਲ ਨਹੀਂ ਹੈਗਾ। ਰਾਤ ਦੇ 1 ਵਜੇ ਤੁਸੀਂ ਕਿਸੇ ਨੂੰ ਤਾਂ ਨਹੀਂ ਫੋਨ ਕਰਕੇ ਪੁੱਛ ਸਕਦੇ ਹਾਂਜੀ ਮੈਂ ਪਾ ਲਵਾਂ ਕਿ ਨਹੀਂ ਪਾ ਲਵਾਂ। ਔਰ ਰਹੀ ਗੱਲ, ਮੇਰੇ ਨਾਲ ਕੋਈ ਓਰੀਐਂਟੇਸ਼ਨ ਮੈਨੂੰ ਨਹੀਂ ਹੋਈ ਕਿ ਤੂੰ ਕਿੱਦਾਂ ਯੂਜ਼ ਕਰਨੀ ਹੈ ਕਿ ਨਹੀਂ ਕਰਨੀ ਆ, ਹੈ ਨਾ। ਅਤੇ ਗੱਲ ਇਹੀ ਹੈ ਕਿ ਜਦੋਂ ਮੈਂ ਇਸੇ ਕਰਕੇ ਉਹਨਾਂ ਨੂੰ ਡਿਮਾਂਡ ਕੀਤੀ ਹੈ ਕਿ ਭਾਈ ਮੇਰੇ ਨਾਲ ਮੇਰੀ ਲੌਗ ਬੁੱਕ ਨੂੰ ਛੇੜੋ ਨਾ, ਜੇ ਤੈਨੂੰ ਕੋਈ ਲੱਗਦਾ ਡਰ ਲੱਗਦਾ ਮੇਰੇ ਤੇ ਡਿਸਪਲਿਨਰੀ ਐਕਸ਼ਨ ਲਿਖਤੀ ਦੇ ਵਿੱਚ ਕਰ ਤਾਂ ਮੈਂ ਉਹ ਕਾਊਂਟਰ ਜਵਾਬ ਦਵਾਂ। ਮਤਲਬ ਕਿ ਇਹ ਰੀਜ਼ਨੇਬਲ ਮੈਨੂੰ ਲੱਗਦਾ ਮੈਂ ਡਿਮਾਂਡ ਚਾਹੇ ਮੈਂ ਹਾਂ ਕਈ ਵਾਰੀ ਆਪਣੀ ਡਿਮਾਂਡ ਹੁੰਦੀ ਹੈ। ਇਕੱਲੀ ਅਸੀਂ ਟਰੱਕ 'ਤੇ ਬਾਹਰ ਨਿਕਲੇ ਹਾਂ 70 ਘੰਟਿਆਂ ਵਾਸਤੇ ਨਿਕਲੇ ਹਾਂ, ਇਕੱਲੇ ਅਸੀਂ ਇਹੀ ਨਹੀਂ ਹੈ ਕਿ ਅਸੀਂ ਟਰੱਕ ਟ੍ਰੇਲਰ ਦੇ ਨਾਲ ਵੱਜ ਕੇ ਵੀ ਰਹਿਣਾ ਆ। ਇਹ ਕਿਤੇ ਲਿਖਿਆ ਨਹੀਂ ਹੋਇਆ ਕਿ ਡਰਾਈਵਰ ਦੀ ਆਪਣੀ ਵੀ ਇੱਕ ਲਾਈਫ ਹੈਗੀ ਆ। ਉਹ 10 ਘੰਟੇ ਦੇ ਵਿੱਚ ਉਹ ਜੋ ਮੇਰੇ ਹਿਸਾਬ ਨਾਲ ਜੋ 10-15 ਮਿੰਟ ਦੀ ਦੂਰ ਦੇ ਵਿੱਚ ਚੱਲ ਵੀ ਗਿਆ ਨਾ, ਉਹ ਇੱਕ ਬਿਗ ਇਸ਼ੂ ਨਹੀਂ ਸੀ ਮੇਰੇ ਲਈ। ਬਿਗ ਇਸ਼ੂ ਇਹ ਸੀਗਾ ਕਿ ਉਹਨੇ ਉਹ ਪਰਸਨਲ ਕਨਵੀਨੀਅੰਸ ਲੌਗ ਬੁੱਕ ਦੇ ਵਿੱਚੋਂ ਉਹ ਕੱਢ ਕਿੱਦਾਂ ਦਿੱਤੀ। ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਦੇ ਨਾਲ ਡਰਾਈਵਰ ਨੂੰ ਯੂਜ਼ ਕਰ ਰਿਹਾ ਆ। ਮਤਲਬ ਜਿਹੜੀ ਉਹ ਜਿੱਥੇ ਉਹਨੂੰ ਲੱਗਦਾ ਕਿ ਹਾਂ ਇੱਥੇ ਵਾਇਲੇਸ਼ਨ ਇਹਦੀ ਆ, ਕੋਈ ਗੱਲ ਨਹੀਂ, ਹੈ ਨਾ। ਇੱਥੇ ਹੁਣ ਪਰਸਨਲ ਕਨਵੀਨੀਅੰਸ ਉਹਨੇ ਬੁੱਕ ਚੋਂ ਕੱਢਣੀ, ਉਹ ਗਲਤ ਸੀਗੀ। ਮੈਂ ਇਹ ਸੀਗਾ ਕੁਐਸਚਨ। ਹਾਂਜੀ ਰਮਨ ਜੀ, ਥੈਂਕ ਯੂ ਜਿਮੀ, ਥੈਂਕ ਯੂ, ਮਿਹਰਬਾਨੀ ਜੀ। ਬਿਲਕੁਲ ਅਗੇਨ ਜਿਹੜੀ ਵੀ ਕੋਈ ਐਡਿਟ ਹੈਗਾ, ਜੇ ਕੋਈ ਕੰਪਨੀ ਐਡਿਟ ਕਰਦੀ ਹੈਗੀ ਆ ਤੇ ਉਹ ਡਰਾਈਵਰ ਨੂੰ ਸਰਟੀਫਾਈਡ ਕਰਨਾ ਪੈਂਦਾ ਆ। ਸੋ ਡੈਫੀਨਿਟਲੀ ਉਹ 'ਚ ਨੋਟ, ਜੇ ਤੁਹਾਡੀ ਲੌਗ ਬੁੱਕ ਦੇ ਵਿੱਚ ਨੋਟ ਦਾ ਨਹੀਂ ਹੈਗਾ ਤੇ ਪ੍ਰੋਬਲਮੈਟਿਕ ਹੈਗਾ, ਕਿਉਂਕਿ ਤੁਹਾਨੂੰ ਉਹਦੇ ਤੇ ਨੋਟ ਛੱਡਣਾ ਚਾਹੀਦਾ ਕਿ ਮੈਂ ਪਰਸਨਲ ਕਨਵੀਨੈਂਸ ਯੂਜ਼ ਕੀਤੀ ਹੈਗੀ ਆ ਔਰ ਇਹ ਡਿਲੀਟ ਕੀਤੀ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ, ਜਾਂਦੇ ਜਾਂਦੇ ਇੱਕ ਲਾਸਟ ਕਾਲਰ ਜਿਹੜਾ ਆਪਾਂ ਲਵਾਂਗੇ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਰਮਨ ਭਾਜੀ, ਮੈਨੂੰ ਇੱਕ ਸ਼ਾਰਟ ਟਾਈਮ ਸੀ ਤੇ ਮੈਂ ਜਲਦੀ ਪੁੱਛਣਾ ਚਾਹੁੰਦਾ, ਆਪਾਂ ਕੰਪਨੀ ਪਾਲਿਸੀ ਫੋਲੋ ਕਰਨੀ ਹੁੰਦੀ ਹੈ ਜਾਂ ਲਾਅ ਫੋਲੋ ਕਰਨਾ ਹੁੰਦਾ? ਦੋਨਾਂ ਚੋਂ ਕੀ ਫੋਲੋ ਕਰਨਾ ਹੁੰਦਾ? ਜੇ ਕਈ ਵਾਰੀ ਕੰਪਨੀਆਂ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਲਾਅ ਫੋਲੋ ਕਰੀਏ ਤਾਂ ਮੇਰੇ ਖਿਆਲ ਬੈਟਰ ਹੈਗਾ। ਜੇ ਕਿਤੇ ਕਨਫਿਊਜ਼ਨ ਆ, ਆਪਾਂ DOT ਨੂੰ ਜਾਂ ਕਿਸੇ ਵੀ ਸਕੇਲ ਤੇ ਜਾ ਕੇ ਉਹਨਾਂ ਨੂੰ ਕਨਫਰਮ ਕਰ ਸਕਦੇ ਉਸ ਚੀਜ਼ ਨੂੰ। ਮਰ ਜਾ ਇਹਦੇ ਬਾਰੇ ਕਲੀਅਰ ਕਰਿਓ। ਜੀ। ਕੰਪਨੀ ਪਾਲਿਸੀ ਲਾਅ ਦੇ ਅਕੋਰਡਿੰਗਲੀ ਬਣਦੀ ਹੈਗੀ ਆ। ਕੰਪਨੀ ਪਾਲਿਸੀ ਇਜ਼ ਨਾਟ ਕ੍ਰੀਏਟਡ ਅਗੇਂਸਟ ਦ ਲਾਅ ਫਸਟ ਆਫ ਆਲ, ਠੀਕ ਆ। ਜੇ ਕੰਪਨੀ ਨੂੰ ਨਹੀਂ ਪਤਾ ਹੈਗਾ ਲਾਅ ਦਾ ਤਾਂ ਕੰਪਨੀ ਦੀ ਪ੍ਰੋਬਲਮ ਹੈਗੀ ਆ। ਬਿਲਕੁਲ ਜੀ, ਠੀਕ ਆ ਜੀ, ਠੀਕ ਹੈ ਜੀ, ਥੈਂਕ ਯੂ। ਜਿਹੜਾ ਡਰਾਈਵਰ ਨੂੰ ਲਾਅ ਨੂੰ ਫੋਲੋ ਕਰਨਾ ਚਾਹੀਦਾ ਔਰ ਲਾਅ ਨੂੰ ਫੋਲੋ ਹੀ ਹੁੰਦਾ ਆ। ਕੰਪਨੀ ਪਾਲਿਸੀ ਅਕੋਰਡਿੰਗ ਟੂ ਦਾ ਲਾਅ ਬਣਦੀ ਆ। ਕੰਪਨੀ ਪਾਲਿਸੀ ਇਹ ਨਹੀਂ ਕਿ ਤੁਹਾਨੂੰ ਕੱਲ ਨੂੰ ਕੰਪਨੀ ਪਾਲਿਸੀ ਇਹ ਕਹਿ ਦੇਵੇ ਤੁਸੀਂ 13 ਘੰਟੇ ਡਰਾਈਵ ਕਰਨਾ ਹੈ ਤਾਂ ਵਿਲ ਯੂ ਡੂ ਦੈਟ, ਠੀਕ ਹੈ ਨਾ। ਤੁਸੀਂ ਅਲਟੀਮੇਟਲੀ ਉੱਥੇ ਤੁਹਾਨੂੰ ਪਤਾ ਕਿ ਉਹ ਗਲਤ ਆ, ਤੁਸੀਂ ਲਾਅ ਫੋਲੋ ਕਰੋਗੇ। ਸੋ ਇਹਦੇ ਵਿੱਚ ਇਹ ਆ ਕਿ ਡਰਾਈਵਰ ਨੂੰ ਵੀ ਓਨੀ ਇਨਫੋਰਮੇਸ਼ਨ, ਓਨੀ ਜਾਣਕਾਰੀ ਹੋਣੀ ਚਾਹੀਦੀ ਆਪਣੇ ਜਿੰਨੀ ਕਿ ਕੰਪਨੀ ਨੂੰ ਲਾਅ ਦੀ ਹੋਣੀ ਚਾਹੀਦੀ ਆ। ਸੋ ਦੋਨਾਂ ਨੂੰ ਆਪਣੇ ਆਪ ਦੇ ਵਿੱਚ ਪੂਰਾ ਕਨਫਰਮ ਹੋਣਾ ਚਾਹੀਦਾ ਕਿ ਉਹ ਕੀ ਕਰ ਰਿਹਾ। ਡਰਾਈਵਰ ਨੂੰ ਲੌਗ ਬੁੱਕ ਦੇ ਹਿਸਾਬ ਦੇ ਨਾਲ ਰਾਜਕਿਰਨ ਸਾਡੇ ਕੋਲ ਹੁਣ ਨਾਪਾ ਦੇ ਵਿੱਚ ਆਪਣੇ ਕੋਲ ਡਰਾਈਵਰ ਦੇ ਜਿਹੜੇ ਆਪਣੇ ਲੌਗ ਬੁੱਕ ਟ੍ਰੇਨਿੰਗ ਆ, ਇਹ ਸਾਰੀਆਂ ਟ੍ਰੇਨਿੰਗਸ ਅਵੇਲੇਬਲ ਹੈਗੀਆਂ। ਮੈਂ ਜ਼ਰੂਰ ਇਨਕਰੇਜ ਕਰੂੰਗਾ ਕਿ ਤੁਸੀਂ ਡਰਾਈਵਰ ਐਟਲੀਸਟ ਸਾਡੇ, ਕਿਉਂਕਿ ਫ੍ਰੀ ਮੈਂਬਰ ਹੈਗੇ ਆ, ਤੁਸੀਂ ਫ੍ਰੀ ਮੈਂਬਰ ਬਣ ਕੇ ਸਾਡੇ ਕੋਲੋਂ ਡਿਸਕਾਊਂਟਡ ਰੇਟ ਤੇ ਇਹ ਜਿਹੜੇ ਕੋਰਸ ਆ ਇਹ ਆਨਲਾਈਨ ਲੈ ਕੇ ਕਰ ਸਕਦੇ ਆ, ਤਾਂ ਕਿ ਤੁਹਾਨੂੰ ਐਕਚੁਅਲ ਲਾਅ ਦਾ ਸਾਰਾ ਪਤਾ ਲੱਗੇ। ਸੋ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੈਗੇ ਆ। ਤੁਹਾਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਪਰ ਡੈਫੀਨਿਟਲੀ ਇਹ ਚੀਜ਼ਾਂ ਜਿਹੜੀਆਂ ਨਾ ਮੈਂ ਰਿਕਮੈਂਡ ਕਰੂੰਗਾ ਕਿ ਸਾਰੇ ਡਰਾਈਵਰ ਜਿਹੜੇ ਕਰ ਸਕਦੇ ਆ ਉਹਨਾਂ ਨੂੰ ਜ਼ਰੂਰ ਆਪਣੇ ਜਿਹੜੇ ਆ ਕੋਰਸ ਪੂਰੇ ਕਰਨੇ ਚਾਹੀਦੇ ਜੀ। ਥੈਂਕ ਯੂ ਰਮਨ ਜੀ, ਮਿਹਰਬਾਨੀ। ਸਮਾਂ ਵੀ ਸਮਾਪਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਜੀ, ਲਈਏ ਜੀ ਇਜਾਜ਼ਤ, ਮਿਲਦੇ ਹਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।